ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਰਨ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ ਤੇ ਜਰਨੈਲ ਸਿੰਘ ਸੈਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 25 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਇਸ ਟਾਈਮ ਦੀਆਂ ਚਰਚਿਤ ਖਬਰਾਂ ਤੋਂ। ਸਰਕਾਰੀ ਲੋਕਾਂ ਤੇ ਕਹਿ ਲਓ ਜਾਂ ਸਿਆਸਤਦਾਨਾਂ ਤੇ ਕਹਿ ਲਓ ਜਾਂ ਸੱਤਾਧਾਰੀਆਂ ਤੇ ਜਦੋਂ ਕੋਈ ਇਲਜ਼ਾਮ ਲਾਉਂਦਾ, ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਹਿੰਦਾ ਤੇ ਕਹਿੰਦਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਨੇ ਜੀ, ਇਹਨਾਂ ਦਾ ਕੰਮ ਹੀ ਹੈ ਜੀ ਇਸ ਤਰ੍ਹਾਂ ਦਾ ਪ੍ਰੋਪੇਗੰਡਾ ਕਰਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਆਸੀ ਬਦਲਾਖੋਰੀ ਦੇ ਤਹਿਤ ਜਾਂ ਸਿਆਸੀ ਦੂਸ਼ਣਬਾਜ਼ੀ ਦੇ ਤਹਿਤ ਸਾਡੇ ਤੇ ਕਈਆਂ ਜਾ ਰਹੀਆਂ ਨੇ, ਅਸੀਂ ਇਦਾਂ ਕਰਦੇ ਨਹੀਂ। ਪਰ ਕਹਿੰਦੇ ਕਿ ਹੁਣ ਸਿਆਸੀ ਜਿਹੜੇ ਵਿਰੋਧੀ ਨੇ ਉਹ ਤਾਂ ਛੱਡੋ ਦੂਰ ਦੀ ਗੱਲ, ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਨੂੰ ਹੁਣ ਆਪਣਾ ਤੋਂ ਘੇਰਾ ਪੈਣਾ ਸ਼ੁਰੂ ਹੋ ਚੁੱਕਿਆ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਚਾਨਕ ਇਸ ਗੱਲ ਦੇ ਵਿੱਚ ਖਾਸੀ ਤੇਜ਼ੀ ਦੇਖਣ ਨੂੰ ਮਿਲ ਰਹੀ ਆ ਜੀ ਕਿ ਸੱਤਾਧਾਰੀ ਧਿਰ ਦੇ ਵਿਧਾਇਕ ਹੀ ਆਪਣੀ ਸਰਕਾਰ ਦੇ ਕਾਰਗੁਜ਼ਾਰੀ ਨੂੰ, ਮੰਤਰੀਆਂ ਦੇ ਕੰਮਾਂ ਨੂੰ, ਸਰਕਾਰੀ ਸਿਸਟਮ ਨੂੰ ਉਂਗਲ ਧਰ ਰਹੇ ਨੇ, ਉਹਦੇ ਤੇ ਸਵਾਲੀਆ ਚਿੰਨ੍ਹ ਲਾ ਰਹੇ ਨੇ। ਜੀ ਜੀ। ਔਰ ਖਾਸ ਕਰਕੇ ਆ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਬਜਟ ਇਜਲਾਸ ਚੱਲ ਰਿਹਾ, ਇਹਦੇ ਦਰਮਿਆਨ ਮੰਤਰੀ ਤੋਂ ਲੈ ਕੇ ਐਮਐਲਏ ਤੱਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹ ਸਾਰੀ ਕਾਰਗੁਜ਼ਾਰੀ ਤੇ ਸਵਾਲ ਖੜਾ ਕੀਤਾ। ਸਭ ਤੋਂ ਪਹਿਲਾਂ ਲੰਘੇ ਦਿਨਾਂ ਦੇ ਵਿੱਚ ਲਾਲਜੀਤ ਭੁੱਲਰ ਹੋਰੀ ਜਦੋਂ ਸਵਾਲ ਕਰ ਰਹੇ ਸੀ ਕਿ ਜਨਾਬ ਸਾਡੇ ਕਿੰਨੇ ਐਮਐਲਏ ਸੁੱਚੇ ਮੂੰਹ ਮੁੜ ਜਾਂਦੇ ਆ ਜੀ, ਉਹਨਾਂ ਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਦਾ, ਸਮਾਂ ਦੇਣਾ ਚਾਹੀਦਾ ਜੀ, ਉਹ ਗੱਲ ਕਰਨ ਜੀ, ਆਪਣੀ ਟੈਲੀਵਿਜ਼ਨ ਤੇ ਦੇਖਣ ਜੀ, ਹੈ ਨਾ, ਏਦਾਂ ਦੀਆਂ ਗੱਲਾਂ ਕਰ ਰਹੇ ਸੀ। ਤਾਂ ਸਪੀਕਰ ਸਾਹਿਬ ਨੇ ਖਾਸਾ ਕਿਹਾ ਕਿ ਬਹਿ ਜਾਓ ਬਹਿ ਜਾਓ ਬਹਿ ਜਾਓ, ਹੈ ਨਾ, ਕੋਈ ਨਾ ਤੁਸੀਂ ਬਹੁਤ ਸੁਨੱਖੇ ਸੋਹਣੇ ਹੋ। ਜਦੋਂ ਨਹੀਂ ਹਟੇ ਤਾਂ ਫਿਰ ਤਲਖ ਵੀ ਹੋ ਗਏ ਸਪੀਕਰ ਸਾਹਿਬ, ਫਿਰ ਤੁਹਾਡੇ ਕੋਲ ਜੇ ਕੋਈ ਸਵਾਲ ਦਾ ਜਵਾਬ ਹੈ ਤਾਂ ਜਵਾਬ ਦਿਓ ਜੀ, ਨਹੀਂ ਬੈਠੋ। ਸੋ ਇੱਕ ਤਾਂ ਉਸ ਚੋਂ ਸੀਗਾ ਕਿ ਕੀ ਉਹ ਸਪੀਕਰ ਸਾਹਿਬ ਨੂੰ ਨਿਸ਼ਾਨੇ ਤੇ ਲੈ ਰਹੇ ਸੀ ਜਾਂ ਸਰਕਾਰ ਦੀ ਕਾਰਗੁਜ਼ਾਰੀ, ਕਿਉਂਕਿ ਇਹ ਤਾਂ ਲਾਲਜੀਤ ਭੁੱਲਰ ਵੀ ਜਾਣਦੇ ਆ ਕਿ ਸਾਨੂੰ ਵੀ ਕੋਈ ਹੋਰ ਚਲਾ ਰਿਹਾ ਤੇ ਸਪੀਕਰ ਸਾਹਿਬ ਨੂੰ ਵੀ ਕੋਈ ਹੋਰ ਚਲਾ ਰਿਹਾ, ਦੋਵਾਂ ਨੂੰ ਚਲਾਉਣ ਵਾਲਾ ਇੱਕੋ ਹੈ। ਜੀ ਬਿਲਕੁਲ। ਸੋ ਇਸ ਲਈ ਸ਼ਾਇਦ ਮਤਲਬ ਕਿ ਉਸ ਤੋਂ ਬਾਅਦ ਲੰਘੇ ਕੱਲ ਜੋ ਕੁਝ ਵਾਪਰਿਆ ਉਹਨੇ ਕਾਫੀ ਇਸ ਗੱਲ ਵੱਲ ਹੁਣ ਧਿਆਨ ਜ਼ਿਆਦਾ ਖਿੱਚਿਆ। ਜੀ ਜੀ। ਉਹਦਾ ਕਾਰਨ ਤੁਸੀਂ ਦੁਰਸਤ ਫਰਮਾਇਆ ਕਿ ਵਿਰੋਧੀ ਧਿਰ ਤਾਂ ਚਲੋ ਆਪਾਂ ਕਹਿ ਦਿੰਦੇ ਕਿ ਉਹਨੂੰ ਤਾਂ ਵਿਰੋਧ ਹੀ ਕਰਨਾ ਹੈ ਜੀ, ਹੈ ਨਾ, ਉਹ ਤਾਂ ਇਸ ਲਈ ਜੀ ਸਵਾਲ ਖੜੇ ਕਰਦੀ ਹੈ ਕਿ ਉਹ ਵਿਰੋਧੀ ਧਿਰ ਚ ਹੈ। ਪਰ ਕੱਲ ਬਕਾਇਦਾ ਧਰਮਕੋਟ ਤੋਂ ਐਮਐਲਏ ਨੇ ਲਾਡੀ ਢੋਸ, ਦਵਿੰਦਰਜੀਤ ਸਿੰਘ ਲਾਡੀ ਢੋਸ ਜੀ, ਉਹਨਾਂ ਨੇ ਖੜੇ ਹੋ ਕੇ ਪੁੱਛਿਆ ਕਿ ਮੈਨੂੰ ਇੰਨਾ ਕੁ ਦੱਸ ਦਿਓ ਜੀ ਕਿ ਸਾਡਾ ਹਲਕਾ ਧਰਮਕੋਟ ਜਾਂ ਮੋਗਾ ਖੇਤਰ ਕੀ ਪਾਕਿਸਤਾਨ ਚ ਆਉਂਦਾ? ਸਹੀ ਹੈ ਜੀ। ਕਿ ਸਾਡੇ ਨਾਲ ਇਹ ਵਿਤਕਰਾ ਕਿਉਂ? ਉਹਨਾਂ ਨੇ ਸਵਾਲ ਖੜਾ ਕੀਤਾ ਕਿ ਪਹਿਲਾਂ ਤਾਂ ਜੀ ਇਹ ਦੱਸੋ ਕਿ ਜੀ ਜਿਹੜੀਆਂ ਤੁਸੀਂ ਕਹਿੰਦੇ ਹੋ ਜੀ ਕਿ ਅਸੀਂ ਬਰਾਬਰ ਕਰ ਰਹੇ ਹਾਂ, ਸਾਰਾ ਧਿਆਨ ਰੱਖ ਰਹੇ ਹਾਂ ਜੀ, 28 ਡਾਕਟਰ ਤੁਸੀਂ ਮਲੇਰਕੋਟਲੇ ਜ਼ਿਲ੍ਹੇ ਨੂੰ ਦਿੱਤੇ ਜਿਹੜਾ ਛੋਟਾ ਹੈ ਜੀ, ਤੇ ਮੋਗੇ ਨੂੰ 4 ਜ਼ਿਲ੍ਹੇ ਨੇ ਜੀ, ਤੇ ਸਾਡੇ ਡਾਕਟਰਾਂ ਦੀ ਇੰਨੀਆਂ ਕਮੀਆਂ ਨੇ, ਉਹਦੀ ਪੂਰਤੀ ਕਿਉਂ ਨਹੀਂ ਹੁੰਦੀ? ਹੁਣ ਇਹਦਾ ਮਤਲਬ ਜਾਂ ਤਾਂ ਫਿਰ ਲੋੜ ਅਨੁਸਾਰ ਭਰਤੀ ਨਹੀਂ ਹੋ ਰਹੀ ਜੀ ਜੀ, ਜਾਂ ਫਿਰ ਜੇ ਭਰਤੀ ਹੋਈ ਵੀ ਹੈ ਜਿੰਨੀ ਹੈਗੀ ਉਹਦੇ ਵਿੱਚੋਂ ਵੰਡ ਹੋ ਰਹੀ ਹੈ। ਹਾਂਜੀ ਬਿਲਕੁਲ ਬਿਲਕੁਲ। ਸੋ ਇਹ ਦੋਏ ਗੱਲਾਂ ਲਾਡੀ ਢੋਸ ਨੇ ਛੂਈਆਂ। ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪੰਜਾਬ ਦੀ ਵਿਧਾਨ ਸਭਾ ਚ ਖੜ ਕੇ ਸਰਕਾਰ ਨੂੰ ਸਵਾਲ ਕੀਤਾ, ਜਿਹੜਾ ਹੁਣ ਤੱਕ ਲਗਭਗ ਇਕੱਲੇ ਕੁੰਵਰ ਵਿਜੇ ਪ੍ਰਤਾਪ ਕਰਦੇ ਨਜ਼ਰ ਆਉਂਦੇ ਸੀ, ਉਹ ਵੀ ਭਗਵੰਤ ਮਾਨ ਤੱਕ ਸੀਮਤ ਰਹਿੰਦੇ ਨੇ, ਹਾਈ ਕਮਾਂਡ ਤੱਕ ਨਹੀਂ ਜਾਂਦੇ ਬਿਲਕੁਲ, ਕੇਜਰੀਵਾਲ ਤੱਕ ਨਹੀਂ ਅਜੇ ਵੀ ਜਾਂਦੇ, ਹੈ ਨਾ। ਸੋ ਇਸ ਤਰੀਕੇ ਨਾਲ ਹੁਣ ਜਦੋਂ ਲਾਡੀ ਢੋਸ ਨੇ ਸਵਾਲ ਛੂਹਿਆ ਤੇ ਇਹਦੇ ਨਾਲ ਸਿਹਤ ਮਹਿਕਮੇ ਵੀ ਨਿਸ਼ਾਨੇ ਤੇ ਆਇਆ ਤੇ ਪੰਜਾਬ ਸਰਕਾਰ ਵੀ ਨਿਸ਼ਾਨੇ ਤੇ ਆਈ। ਬਿਲਕੁਲ ਜੀ। ਦੂਸਰੇ ਪਾਸੇ ਮੋਹਾਲੀ ਤੋਂ ਐਮਐਲਏ ਨੇ ਕੁਲਵੰਤ ਸਿੰਘ, ਮਤਲਬ ਜੇ ਆਪਾਂ ਸੱਤਾਧਾਰੀ ਧਿਰ ਦੇ ਹਵਾਲੇ ਦੇਖੇ, ਸ਼ਾਇਦ ਇਹਨਾਂ ਚੋਂ ਸਾਰਿਆਂ ਚੋਂ ਅਮੀਰ ਹੋਣਗੇ। ਵੈਸੇ ਵਿਰੋਧੀ ਧਿਰ ਚੋਂ ਚਲੋ
ਮਤਲਬ ਕਿ ਰਾਣਾ ਗੁਰਜੀਤ ਸ਼ਾਇਦ ਸਭ ਤੋਂ ਅਮੀਰਾਂ ਚਾਹੁੰਦੇ ਹੋਣ, ਹੈ ਨਾ, ਪਰ ਇੱਧਰਲੇ ਪਾਸੇ ਮੈਨੂੰ ਲੱਗਦਾ ਕੁਲਵੰਤ ਸਿੰਘ ਸਭ ਤੋਂ ਅਮੀਰਾਂ ਚਾਹੁੰਦੇ ਨੇ ਤੇ ਉਹਨਾਂ ਦੇ ਕਾਰੋਬਾਰੀ ਪੱਖੋਂ। ਉਹਨਾਂ ਨੇ ਕੱਲ ਇੱਕ ਸਵਾਲ ਖੜਾ ਕੀਤਾ ਸਿਹਤ ਮਹਿਕਮੇ ਦੇ ਹਵਾਲੇ ਨਾਲ ਕਿ ਜੀ 69 ਸੈਕਟਰ 'ਚ ਸਾਡੀ ਇੱਕ ਡਿਸਪੈਂਸਰੀ ਆ, ਨਾ ਉਹਨੂੰ ਸਟਾਫ ਮਿਲਿਆ, ਨਾ ਉਹ ਚਾਲੂ ਹੋਈ ਆ, ਕਿ ਇਹਨੂੰ ਕਦੋਂ ਪੱਕਾ ਸਟਾਫ ਮਿਲੂਗਾ ਤੇ ਕਦੋਂ ਚਾਲੂ ਹੋਊਗੀ। ਇਸ ਸਵਾਲ ਦੇ ਜਵਾਬ ਦੇ ਵਿੱਚ ਖੜੇ ਹੋ ਗਏ ਮੰਤਰੀ ਬਲਬੀਰ ਸਿੰਘ ਜੀ, ਸਿਹਤ ਮੰਤਰੀ। ਉਹ ਕਹਿੰਦੇ ਕੁਲਵੰਤ ਸਿੰਘ ਜੀ ਤੁਸੀਂ ਉੱਥੇ ਗਮਲੇ ਰਖਾਓ, ਬੂਟੇ ਬਾਟੇ ਲਵਾਓ, ਪਾਣੀ ਪੂਣੀ ਦਿਓ ਤੇ ਰੀਬਨ ਕਟਾਓ ਜਾ ਕੇ। ਠੀਕ ਹੈ, ਉੱਥੇ ਸਟਾਫ ਵੀ ਮਿਲ ਗਿਆ ਤੇ ਡਿਸਪੈਂਸਰੀ ਚਾਲੂ ਆ ਤਾਂ। ਤੇ ਕੁਲਵੰਤ ਸਿੰਘ ਨੇ ਮੋੜਵਾਂ ਸਵਾਲ ਕੀਤਾ ਸਿਹਤ ਮੰਤਰੀ ਸਾਹਿਬ ਨੂੰ ਕਿ ਮੰਤਰੀ ਸਾਹਿਬ ਜਾਂ ਤਾਂ ਤੁਹਾਨੂੰ ਝੂਠੀ ਜਾਣਕਾਰੀ ਦਿੱਤੀ ਜਾ ਰਹੀ ਹੈ, ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ, ਜਾਂ ਤੁਸੀਂ ਸਾਨੂੰ ਗਲਤ ਜਾਣਕਾਰੀ ਦੇ ਰਹੇ ਹੋ। ਠੀਕ ਹੈ, ਕਿ ਮੈਂ ਹੁਣੇ ਉੱਥੇ ਪਤਾ ਕਰ ਲਿਆ, ਨਾ ਡਿਸਪੈਂਸਰੀ ਚੱਲੀ ਆ ਅਜੇ ਵੀ, ਨਾ ਉੱਥੇ ਕੋਈ ਸਟਾਫ ਹੈ, ਨਾ ਕੋਈ ਗੱਲ ਹੈ, ਨਾ ਬਾਤ। ਹੁਣ ਵੈਸੇ ਤਾਂ ਮਤਲਬ ਕਿ ਪ੍ਰਵੀਨ ਜੀ ਜੇ ਤੁਸੀਂ ਦੇਖੋ ਤਾਂ ਮੋਹਾਲੀ ਨੂੰ ਇੰਨੀ ਕੋਈ ਥੋੜ ਨਹੀਂ ਪਈ ਡਿਸਪੈਂਸਰੀ ਨਾਲ। ਹਾਂਜੀ ਹਾਂਜੀ ਬਿਲਕੁਲ, ਕਿ ਕੰਮ ਖੜ ਜੂਗਾ। ਮੋਹਾਲੀ ਇਸ ਸਮੇਂ ਸਭ ਤੋਂ ਪੰਜਾਬ ਦਾ ਕਾਰਪੋਰੇਟ ਸ਼ਹਿਰ ਹੈ। ਸਹੀ ਸਹੀ, ਬਿਲਕੁਲ ਸਹੀ। ਤੇ ਇੱਥੇ ਵਾਲੇ ਲੋਕ ਤਾਂ ਫਿਰ ਮੈਕਸ ਤੇ 40 ਤੋਂ ਥੱਲੇ ਨਹੀਂ ਜਾਂਦੇ। ਹਾਂ, ਮਤਲਬ ਜਿੱਥੇ ਕਾਰਪੋਰੇਟ ਸ਼ਹਿਰ ਹੁੰਦਾ ਉੱਥੇ ਮਤਲਬ ਕਿ ਘੱਟ ਖਰਚੇ ਵਾਲੇ ਲੋਕ ਵੀ ਵਿਚਾਰੇ ਰਹਿੰਦੇ ਨੇ, ਉਹਨਾਂ ਦੀ ਫਿਰ ਚਲੋ ਸਰਕਾਰੀ ਹਸਪਤਾਲ ਹੈਗੇ ਨੇ। ਮਤਲਬ ਇੱਥੇ ਸਿਹਤ ਵਾਲੇ ਮਾਮਲੇ ਦੇ ਵਿੱਚ ਕੋਈ ਇੰਨੀ ਕਮੀ ਨਹੀਂ ਹੈਗੀ। ਪਰ ਤਾਂ ਵੀ ਜੇ ਇੱਕ ਇਸ ਮੋਹਾਲੀ ਖੇਤਰ ਦਾ ਐਮਐਲਏ ਵੀ ਸਵਾਲ ਖੜੇ ਕਰ ਰਿਹਾ ਕਿ ਸਾਡੀ ਡਿਸਪੈਂਸਰੀ ਨੂੰ ਵੀ ਸਟਾਫ ਨਹੀਂ, ਸਾਡੀ ਡਿਸਪੈਂਸਰੀ ਵੀ ਚਾਲੂ ਨਹੀਂ, ਤਾਂ ਫਿਰ ਹਿਸਾਬ ਲਾ ਲਓ ਕਿ ਆਮ ਪੰਜਾਬ ਦੀ ਹਾਲਤ ਕੀ ਹੋਊਗੀ, ਆਮ ਸ਼ਹਿਰਾਂ ਕਸਬਿਆਂ ਦੀ ਸਥਿਤੀ ਕੀ ਹੋਊਗੀ। ਹੁਣ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜੇ ਆਪਣੀ ਸਰਕਾਰ ਨੂੰ ਘੇਰ ਰਹੇ, ਪਰ ਗੱਲ ਇੱਥੇ ਤੱਕ ਨਹੀਂ ਰੁਕੀ ਜੀ। ਤੁਹਾਨੂੰ ਯਾਦ ਹੋਣਾ ਜੰਮੂ ਕਸ਼ਮੀਰ 'ਚ ਇੱਕੋ ਇੱਕ ਐਮਐਲਏ ਜਿੱਤਿਆ ਆਮ ਆਦਮੀ ਪਾਰਟੀ ਦਾ, ਤੇ ਉਹਦੀ ਜਿੱਤ ਤੋਂ ਬਾਅਦ ਭੱਜੇ ਸੀ ਭਗਵੰਤ ਮਾਨ ਤੇ ਕੇਜਰੀਵਾਲ, ਰੈਲੀ ਕਰਕੇ ਆਏ ਸੀ ਜਿੱਤ ਤੋਂ ਬਾਅਦ। ਠੀਕ ਹੈ ਜੀ, ਬੜਾ ਢੋਲ ਵਜਾਇਆ ਕਿ ਦੇਖੋ ਜੀ ਝੰਡਾ ਕੱਢਤਾ ਆਮ ਆਦਮੀ ਪਾਰਟੀ ਦਾ, ਕਮਾਲ ਕਰਤੀ। ਉਹ ਸੀਗੇ ਮਹਿਰਾਜ ਮਲਕ। ਠੀਕ ਹੈ, ਉਹਨਾਂ ਨੇ ਕੱਲ ਉੱਥੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ 'ਚ ਖੜ ਕੇ ਕਿਹਾ ਕਿ ਪੰਜਾਬ ਤੋਂ ਠੇਕੇਦਾਰ ਆਉਂਦੇ ਨੇ ਤੇ ਇੱਥੇ ਚਿੱਟਾ ਵੇਚ ਕੇ ਚਲੇ ਜਾਂਦੇ ਨੇ, ਤੇ ਇੱਥੋਂ ਸਾਡਾ ਰੇਤਾ ਤੇ ਬਜਰੀ ਭਰ ਕੇ ਲੈ ਜਾਂਦੇ ਨੇ ਤੇ ਪੰਜਾਬ ਜਾ ਕੇ ਵੇਚਦੇ ਨੇ। ਹੁਣ ਉਹ ਮਾਈਨਿੰਗ ਦੇ ਵੀ ਦੋਸ਼ ਲਾ ਰਿਹਾ ਪੰਜਾਬ ਦੇ ਉੱਤੇ, ਤੇ ਉਹ ਪੰਜਾਬ ਚੋਂ ਚਿੱਟਾ ਲਿਆ ਕੇ ਜੰਮੂ ਕਸ਼ਮੀਰ ਦੇ ਵਿੱਚ ਵੇਚਣ ਦਾ ਵੀ ਦੋਸ਼ ਲਾ ਰਿਹਾ। ਸੋ ਸਿੱਧਾ ਦੋਸ਼ ਹੈ ਪੰਜਾਬ ਸਰਕਾਰ ਤੇ, ਦੋਹਰਾ ਲੱਗ ਰਿਹਾ। ਉਹ ਲਾ ਕੌਣ ਰਿਹਾ? ਆਮ ਆਦਮੀ ਪਾਰਟੀ ਦਾ। ਠੀਕ ਹੈ, ਸੋ ਕੀ ਇਹ ਜ਼ਮੀਰ ਜਾਗ ਰਹੀ ਆ? ਕੀ ਇਹ ਆਪਣਾ ਹਾਰ ਦਾ ਫਿਕਰ ਦਿਖਣ ਲੱਗਿਆ ਕਿ ਲੋਕਾਂ 'ਚ ਕਿਵੇਂ ਪੜਾਂਗੇ ਜੇ ਲੋਕਾਂ ਦੀ ਗੱਲ ਨਾ ਕੀਤੀ? ਕੀ ਇਹ ਦਿੱਲੀ ਵਾਲੀ ਸਕ੍ਰਿਪਟ ਪੜ੍ਹੀ ਜਾ ਰਹੀ ਆ ਕਿ ਤਹਿ ਸਕ੍ਰਿਪਟ ਤਹਿਤ ਇੱਕ ਧਿਰਾਂ ਨਿਸ਼ਾਨਾ ਬਣਾਓ ਤੇ ਲੋਕਾਂ ਨੂੰ ਲੱਗੇ ਲੈ ਵੀ ਤਾਂ ਬੜੇ ਸੱਚੇ ਸੁੱਚੇ ਨੇ, ਇਹ ਤਾਂ ਬੜੀ ਕਮਾਲ ਦੀ ਗੱਲ ਕਰਦੇ ਨੇ, ਆਪਣੀ ਸਰਕਾਰ ਨੂੰ ਵੀ ਸਵਾਲ ਦੇ ਕਟਹਿਰੇ 'ਚ ਲੈ ਰਹੇ ਨੇ, ਲੈ ਇਹ ਤਾਂ ਭਗਵੰਤ ਮਾਨ ਨਲਾਇਕ ਨਿਕਲਿਆ, ਹੁਣ ਬਦਲ ਦੋ, ਲੈ ਇਹ ਤਾਂ ਸਪੀਕਰ ਨੂੰ ਵੀ ਵਿਧਾਨ ਸਭਾ ਚਲਾਉਣੀ ਹੈ, ਬਦਲ ਦੋ। ਕੀ ਇਹ ਗੱਲਾਂ ਉਧਰ ਨੂੰ ਵੱਧ ਰਹੀਆਂ ਨੇ ਜੀ? ਪ੍ਰਵੀਨ ਜੀ, ਲੰਘੇ ਕੱਲ ਤੋਂ ਕੱਲ ਮਤਲਬ ਕਿ 23 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਹਵਾਲੇ ਨਾਲ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਨਾ ਕਿ ਉਹਨਾਂ ਦੀ ਸ਼ਾਇਦ ਬਦਲੀ ਹੋ ਸਕਦੀ ਹੈ, ਤਬਾਦਲਾ ਹੋ ਸਕਦਾ ਹੈ, ਨਵੇਂ ਲਿਆਂਦੇ ਜਾ ਸਕਦੇ ਆ। 23 ਤਰੀਕ ਨੂੰ ਜਨਾਬ ਨੇ ਪੰਜਾਬ ਵਿਧਾਨ ਸਭਾ 'ਚ ਆਪਣੇ ਸਾਥੀਆਂ ਨੂੰ ਰੋਟੀ ਖਿਲਾਈ, ਸਪੀਕਰ ਸਾਹਿਬ ਨੇ। ਠੀਕ ਹੈ ਜੀ, ਤੇ ਜਿਨ੍ਹਾਂ ਨੇ ਰੋਟੀ ਖਾਧੀ ਉਹੀ ਆਪਣੇ ਨਾਲ ਦੇ ਸਾਥੀਆਂ ਨੂੰ, ਖਾਣ ਵਾਲਿਆਂ ਨੂੰ, ਮਤਲਬ ਦੋ ਜਣੇ ਖਾ ਰਹੇ ਨੇ, ਮੰਨ ਲਓ ਉਹਨਾਂ ਦੀ ਰੋਟੀ, ਆਪਸ 'ਚ ਪੁੱਛੀ ਜਾਂਦੇ ਸੀ ਇਹ ਬਈ ਆਪਾਂ ਨੂੰ ਵੈਸੇ ਰੋਟੀ ਖਾਈ ਹੈ ਕਿ ਵਿਦਾਇਗੀ ਪਾਰਟੀ ਦਿੱਤੀ ਹੈ। ਠੀਕ ਹੈ, ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਇੱਕ ਦੂਜੇ ਨੂੰ ਪੁੱਛੀ ਜਾਂਦੇ ਜਿਹਦਾ ਮਤਲਬ ਕੁਛ ਗੜਬੜ ਹੈ, ਕੁਛ ਹਲਚਲ ਹੈ। ਤੇ ਇਹ ਹਲਚਲ ਸ਼ਾਇਦ ਸਪੀਕਰ ਤੋਂ ਲੈ ਕੇ ਮਾਈਨਿੰਗ ਮੰਤਰੀ ਤੱਕ ਵੀ ਆ ਜਾਵੇ, ਤੇ ਮਾਈਨਿੰਗ ਤੋਂ ਮੰਤਰੀ ਤੋਂ ਹੁੰਦਿਆਂ ਹੁੰਦਿਆਂ ਮੁੱਖ ਮੰਤਰੀ ਤੱਕ ਵੀ ਫੇਰ ਆਉਣ ਦੀ ਸੰਭਾਵਨਾ ਬਣ ਗਈ ਹੈ, ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਆਪ ਆਪਣੀ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਸੋ ਇਹ ਸਕ੍ਰਿਪਟਡ ਡਰਾਮਾ ਵੱਧ ਲੱਗਦਾ। ਤੁਹਾਡੀ ਜਦੋਂ ਮੈਂ ਗੱਲ ਸੁਣ ਰਿਹਾ ਸੀ ਨਾ, ਜਦੋਂ ਤੁਸੀਂ ਆਹ ਅਖੀਰਲੀ ਗੱਲ ਸੁਣਾਈ ਭੋਜਨ ਵਾਲੀ, ਛਕਾਉਣ ਵਾਲੀ, ਤੇ ਜਦੋਂ ਗੱਲਾਂ ਬਾਤਾਂ ਕਰ ਰਹੇ ਸੀ ਵਿਧਾਇਕ, ਮੈਂ ਸੋਚ ਰਿਹਾ ਸੀ ਵੀ ਜਿਹੜੀ ਥਿਓਰੀ ਤੁਸੀਂ ਦਿੱਤੀ ਹੈ ਵੀ ਇੱਕ ਤੁਸੀਂ ਕਹਿੰਦੇ ਸੀ ਵੀ ਇਹ ਵੀ ਹੋ ਸਕਦਾ ਵੀ ਲੋਕਾਂ 'ਚ ਭਰੋਸੇਯੋਗਤਾ ਬਹਾਲ ਕਰਨ ਦੀ ਕਵਾਇਦ ਹੋਵੇ। ਇੱਕ ਪਾਸੇ ਉਹ ਕਵਾਇਦ ਚੱਲ ਰਹੀ ਹੈ, ਉਹਦੇ ਲਈ ਹੱਥ ਪੈਰ ਮਾਰੇ ਜਾ ਰਹੇ ਨੇ, ਦੂਜੇ ਪਾਸੇ ਆਪਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਨੇ ਟਿਕਟਾਂ ਲਈਆਂ, ਉਹਨਾਂ 'ਚ ਭਰੋਸੇਯੋਗਤਾ ਹੈ ਨਹੀਂ ਪਾਰਟੀ ਨੂੰ ਲੈ ਕੇ। ਲੋਕਾਂ 'ਚ ਤੁਸੀਂ ਕੀ ਬਹਾਲ ਕਰ ਲਓਗੇ ਜੀ? ਅਗਲੀ ਗੱਲ ਕਰੀਏ IAS ਗੁਰਕੀਰਤ ਕਿਰਪਾਲ ਸਿੰਘ ਦੀ। ਉਹਨਾਂ ਦੀ ਛੁੱਟੀ ਹੋਈ ਹੈ, ਦੀ ਛੁੱਟੀ ਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਥਿਊਰੀਆਂ ਦਿੱਤੀਆਂ ਜਾ ਰਹੀਆਂ। ਪ੍ਰਵੀਨ ਜੀ, ਵੈਸੇ ਤਾਂ
ਜਦੋਂ ਵੀ ਕੋਈ ਸਰਕਾਰ ਆਉਂਦੀ ਆ ਜੀ ਤਾਂ ਉਹ ਤਬਾਦਲੇ ਸਭ ਤੋਂ ਪਹਿਲਾਂ ਕਰਦੀ ਆ, ਹਾਂਜੀ ਹਾਂਜੀ ਬਿਲਕੁਲ ਕਿਉਂਕਿ ਹੁਣ ਅਧਿਕਾਰੀ ਨਹੀਂ ਹੁੰਦੇ, ਹੁਣ ਅਧਿਕਾਰੀ ਲੀਡਰਾਂ ਦੇ ਨੁਮਾਇੰਦੇ ਹੁੰਦੇ ਨੇ, ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ। ਹਾਂਜੀ ਬਿਲਕੁਲ ਇਹ ਗਿਣੇ ਜਾਂਦੇ ਨੇ ਕਿ ਕੈਪਟਨ ਦਾ ਖਾਸ ਸੀਗਾ ਜੀ, ਇਹ ਬਾਦਲਾਂ ਦਾ ਖਾਸ ਹੈ ਜੀ, ਇਹ ਉਹਦੇ ਟਾਈਮ 'ਚ ਆਇਆ ਸੀ ਇਸ ਲਈ ਉਹਨਾਂ ਦਾ ਖਾਸ ਹੈ ਜੀ, ਉਹਨਾਂ ਨੇ ਭਰਤੀ ਕੀਤੇ ਸੀ ਉਹਨਾਂ ਦੇ ਖਾਸ ਨੇ ਜੀ, ਹੈ ਨਾ, ਇਹ ਉਹਦੇ ਨੇੜੇ ਰਿਹਾ ਜੀ। ਸੋ ਇਹ ਅਫਸਰ ਅਧਿਕਾਰੀ ਵੀ ਵਰਗ ਵੰਡ ਹੋ ਚੁੱਕੀ ਹੈ। ਤੋ ਇਹ ਵੀ ਇੱਕ ਪ੍ਰਕਿਰਿਆ ਹੁੰਦੀ ਹੈ। ਪਰ ਜੀ ਦੂਸਰਾ ਪਹਿਲੂ ਇਹ ਵੀ ਹੈ, ਜਿਵੇਂ ਆਪਣੇ ਮੀਡੀਆ ਖੇਤਰ 'ਚ ਆ ਨਾ, ਕਿ ਜਿੱਦਾਂ ਹੀ ਕੋਈ ਨਵਾਂ ਐਡੀਟਰ ਅਖਬਾਰ ਨੂੰ ਜਾਂ ਟੀਵੀ ਨੂੰ ਜੁਆਇਨ ਕਰੇ ਤਾਂ ਸਭ ਤੋਂ ਪਹਿਲਾਂ ਆ ਕੇ ਲੇਆਊਟ ਬਦਲਦਾ ਹੈ। ਮਤਲਬ ਉਹ ਇਹਦੇ ਨਾਲ ਦਿਖਾਉਣਾ ਚਾਹੁੰਦਾ ਕਿ ਬਦਲਾਅ ਹੋ ਗਿਆ। ਹੁਣ ਨਵੇਂ ਪੰਜਾਬ 'ਚ ਇੰਚਾਰਜ ਲੱਗੇ ਨੇ, ਹੈ ਨਾ, ਸੋ ਵੈਸੇ ਤਾਂ ਉਹ ਪਹਿਲਾਂ ਵੀ ਪੜ੍ਹਦੇ ਪਿੱਛੋਂ ਸਾਰਾ ਕੁਝ ਦਿੱਲੀ ਵਾਲੇ ਚਲਾ ਰਹੇ ਨੇ, ਪਰ ਹੁਣ ਜਿੱਦਾਂ ਹੀ ਮਨੀਸ਼ ਸਿਸੋਦੀਆ ਪੰਜਾਬ ਆਏ ਨੇ ਉਸ ਤੋਂ ਬਾਅਦ ਸ਼ਾਇਦ ਇਹ ਹਲਚਲਾਂ ਜ਼ਿਆਦਾ ਵਧੀਆਂ ਨੇ ਕਿ ਜੀ ਇਹਨੂੰ ਹਟਾ ਦਿਓ, ਇਹਨੂੰ ਲਾ ਦਿਓ। ਪਰ ਕੀ ਇਹਦਾ ਅਰਥ ਇੱਥੇ ਤੱਕ ਹੈ? ਕਿਉਂਕਿ ਕਿੰਨੇ ਹੀ ਵਿਭਾਗ ਨੇ ਜਿਨ੍ਹਾਂ ਦੇ ਵਿੱਚ ਅਧਿਕਾਰੀ ਇੱਧਰ ਉੱਧਰ ਕੀਤੇ ਜਾ ਰਹੇ ਨੇ। ਮੈਂ ਕੱਲ ਵੀ ਦੇਖ ਰਿਹਾ ਸੀ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜੇ ਚੀਫ ਵਿਜੀਲੈਂਸ ਨੇ ਉਹਨਾਂ ਨੂੰ ਵੀ ਇਹ ਬਦਲਿਆ ਗਿਆ, ਉਹਨਾਂ ਨੂੰ ਵੀ ਹਟਾਇਆ ਗਿਆ। ਪਰ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਗੁਰਕੀਰਤ ਸਿੰਘ ਹੋਰਾਂ ਦਾ, IAS ਗੁਰਕੀਰਤ ਕਿਰਪਾਲ ਸਿੰਘ ਹੋਰੀ ਇਸ ਮੌਕੇ ਗ੍ਰਹਿ ਵਿਭਾਗ ਦੇ ਸੈਕਟਰੀ ਸੀਗੇ। ਠੀਕ ਹੈ। ਦੂਸਰੇ ਪਾਸੇ ਉਹਨਾਂ ਕੋਲ ਸਿੱਖਿਆ ਵਿਭਾਗ ਦਾ ਵੀ ਚਾਰਜ ਸੀਗਾ। ਇਸ ਤੋਂ ਇਲਾਵਾ ਉਹਨਾਂ ਕੋਲ ਮਾਈਨਿੰਗ ਵਿਭਾਗ ਵੀ ਸੀਗਾ। ਠੀਕ ਹੈ। ਹੁਣ ਪਹਿਲਾਂ ਤਾਂ ਲੱਗਦਾ ਕਿ ਸਿੱਖਿਆ ਦਾ ਮਾਹਰ ਆ ਗਿਆ ਵੀ ਮਨੀਸ਼ ਸਿਸੋਦੀਆ, ਇਸ ਲਈ ਉਹਨੂੰ ਗੁਰਕੀਰਤ ਕਿਰਪਾਲ ਪਸੰਦ ਨਹੀਂ ਆਇਆ, ਉਹਨੇ ਹਟਾਤਾ। ਠੀਕ ਹੈ ਜੀ। ਫਿਰ ਦੂਸਰਾ ਨੁਕਤਾ ਆਇਆ ਕਿ ਨਹੀਂ, ਇਹ ਤਾਂ ਖੱਡਾਂ ਦੇ ਮਾਮਲੇ ਦੇ ਵਿੱਚ ਨਜ਼ਰਸਾਨੀ ਹੋ ਰਹੀ ਆ, ਤੇ ਹੁਣ ਤੱਕ ਪੰਜਾਬ ਸਰਕਾਰ 4 ਪਤਾ ਨਹੀਂ 5 ਮੰਤਰੀ ਖੱਡਾਂ ਲਈ ਬਦਲ ਚੁੱਕੀ ਹੈ। ਜਿਵੇਂ ਸਿਹਤ ਵਾਲੇ ਵੀ ਖਾਸੇ ਬਦਲ ਲਏ, ਉਵੇਂ ਖੱਡਾਂ ਵਾਲੇ ਵੀ ਖਾਸੇ ਬਦਲ ਲਏ, ਹੈ ਨਾ। ਇਹ ਇਸ ਲਈ ਕਿ ਹੁਣ ਨਵੇਂ ਨੂੰ ਲਾ ਕੇ ਦੇਖਣਾ, ਪਤਾ ਨਹੀਂ ਭਾਈ, ਹਿਸਾਬ ਕਿਤਾਬ ਨਹੀਂ ਸੈੱਟ ਆਉਂਦਾ। ਇਹਨਾਂ ਨੂੰ ਲੱਗਦਾ ਕਿ ਟਰੈਲੀ 'ਚ ਟਿੱਪਰ 'ਚ ਰੇਤਾ ਵੱਧ ਜਾ ਰਿਹਾ, ਸਾਨੂੰ ਹਿੱਸਾ ਘੱਟ ਆ ਰਿਹਾ, ਪਤਾ ਨਹੀਂ ਇਹ ਫਿਕਰ ਆ, ਕਾਹਦਾ ਫਿਕਰ ਆ, ਇਹ ਕੁਛ ਨਾ ਕੁਛ ਹੋਊਗਾ। ਸੋ ਜਾਂ ਤਾਂ ਉਹਦੀ ਕਾਰਗੁਜ਼ਾਰੀ ਤੋਂ ਔਖੇ ਨੇ, ਜਾਂ ਮਤਲਬ ਕਿ ਉਹਦੇ ਨਾਲ ਸੈਟਿੰਗ ਨਹੀਂ ਬੈਠ ਰਹੀ ਹੈ, ਜਾਂ ਫਿਰ ਰੂਟੀਨ ਕਾਰਵਾਈ ਆ, ਕੁਛ ਵੀ ਹੋਵੇ। ਸੋ ਦੂਸਰਾ ਸਿੱਖਿਆ ਤੋਂ ਬਾਅਦ ਮਾਮਲਾ ਆਉਂਦਾ ਖੱਡਾਂ ਲਾ ਕੇ, ਕੀ ਇਸ ਲਈ ਕਿ ਕਿਉਂਕਿ ਪਤਾ ਲੱਗ ਰਿਹਾ ਮਾਈਨਿੰਗ ਮੰਤਰੀ ਨੂੰ ਵੀ ਤਬਾਦਲਾ ਕੀਤਾ ਜਾ ਸਕਦਾ, ਉਹਨੂੰ ਵੀ ਬਦਲਿਆ ਜਾ ਸਕਦਾ, ਇਸ ਲਈ ਉਹਦਾ ਸੈਕਟਰੀ ਵੀ ਬਦਲਦਾ। ਪਰ ਮੈਂ ਇਹਦੇ ਵਿੱਚੋਂ ਇੱਕ ਨੁਕਤਾ ਹੋਰ ਵੀ ਦੇਖਦਾ। ਗ੍ਰਹਿ ਵਿਭਾਗ ਦਾ ਮਤਲਬ ਮੁੱਖ ਮੰਤਰੀ ਦੇ ਨਾਲ, ਹਾਂਜੀ ਹਾਂਜੀ ਬਿਲਕੁਲ, ਤੇ ਮੁੱਖ ਮੰਤਰੀ ਦੇ ਨਾਲ ਗ੍ਰਹਿ ਵਿਭਾਗ ਦਾ ਮਤਲਬ ਪੁਲਿਸ ਵੀ। ਸੋ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਲਾਇਆ ਹੋਇਆ ਬੰਦਾ ਹਟਾਇਆ ਜਾ ਰਿਹਾ? ਸਹੀ ਹੈ। ਉਹ ਉੱਥੇ ਆਪਣੇ ਬੰਦੇ ਫਿੱਟ ਕਰੀਏ ਜਿਹੜੇ ਸਿੱਧੀ ਸਾਨੂੰ ਰਿਪੋਰਟ ਕਰਨ ਜੀ ਜੀ ਕਿ ਉਸ ਪ੍ਰਕਿਰਿਆ ਵੱਲ ਹੈ, ਜਾਂ ਜੋ ਘਟਨਾ ਤਾਜੀ ਵਾਪਰੀ ਆ ਉਹਦੇ ਰਾਹੀਂ ਇਹ ਕਾਰਵਾਈ ਹੋਈ ਹੈ ਕਿ ਬਈ ਇਹ ਸਹੀ ਨਹੀਂ ਭੁਗਤਿਆ, ਹੈ ਨਾ, ਪੁਲਿਸ ਨੇ ਜੋ ਕਰਨਲ ਬਾਠ ਵਾਲੇ ਮਾਮਲੇ 'ਚ, ਕੀ ਇਹ ਦਿੱਲੀ ਤੋਂ ਤਾਰਾਂ ਖੜਕੀਆਂ, ਕੀ ਇਹ ਕੇਂਦਰ ਤੋਂ BJP ਵੱਲੋਂ ਤਾਰਾਂ ਖੜਕੀਆਂ ਕਿ ਪਰੇ ਕਰੋ ਬੰਦੇ, ਕੀ ਉਸ ਪ੍ਰਕਿਰਿਆ ਤਹਿਤ ਹੋ ਰਹੀ ਹੈ? ਸੋ ਜੋ ਵੀ ਹੋਵੇ, ਪਰ ਇਹ ਚਰਚਾ ਖੂਬ ਹੈ, ਕਿਉਂਕਿ ਖਾਸ ਕਰਕੇ ਗੁਰਕੀਰਤ ਕਿਰਪਾਲ ਸਿੰਘ ਦੀ ਕਾਰਜ ਵਿਧਾ ਦੇ ਹਵਾਲੇ ਨਾਲ, ਜਿਹੋ ਜਿਹੀ ਉਹਨਾਂ ਦੀ ਕਾਰਜ ਵਿਧਾ ਮੰਨੀ ਜਾਂਦੀ ਹੈ, ਉਹੀ ਜਿਹੀ ਹੈ ਕਿ ਫਿਰ ਇਹੋ ਜਿਹੇ ਬੰਦੇ ਨੂੰ, ਕੰਮ ਕਰਨ ਵਾਲੇ ਬੰਦੇ ਨੂੰ ਤੁਸੀਂ ਹਟਾ ਕੇ ਦੁਬਾਰਾ ਕਿਤੇ ਲਾਉਂਦੇ ਕਿਉਂ ਨਹੀਂ? ਉਹਨਾਂ ਨੂੰ ਵਿਹਲੇ ਕਰਕੇ ਬਿਠਾਤਾ ਕਰੇ, ਮਤਲਬ ਤੈਨਾਤੀ ਵੀ ਨਹੀਂ ਦਿੰਦੇ ਤੁਸੀਂ ਜੀ ਜੀ ਅਜੇ ਤੱਕ ਕਿਤੇ ਹੋਰ ਵਿਭਾਗ 'ਚ, ਕਿਤੇ ਚਾਰਜ ਵੀ ਨਹੀਂ ਦਿੰਦੇ। ਸੋ ਇਸ ਲਈ ਇਹ ਵੀ ਇੱਕ ਸ਼ੰਕੇ ਸ਼ੋਭੇ ਬਣਿਆ ਕਿ ਕੀ ਇਹ ਕਰਨਲ ਬਾਠ ਵਾਲੇ ਮਾਮਲੇ 'ਚ ਉਹਦੇ ਤੇ ਕਾਰਵਾਈ ਹੈ ਕਿ ਗ੍ਰਹਿ ਵਿਭਾਗ ਇਹਨਾਂ ਕੋਲ ਸੀ, ਇਹਨਾਂ ਦਾ ਕੋਈ ਰਿਐਕਟ ਨਹੀਂ ਆਇਆ, ਕੋਈ ਐਕਸ਼ਨ ਨਹੀਂ ਆਇਆ, ਕੋਈ ਬੋਲ ਨਹੀਂ ਆਏ। ਜੋ ਵੀ ਹੋਵੇ, ਵੱਡੀਆਂ ਜਦੋਂ ਕੁਰਸੀਆਂ ਹਟ ਰਹੀਆਂ, ਖਾਸ ਕਰ ਮਨੀਸ਼ ਸਿਸੋਦੀਆ ਦੇ ਆਉਣ ਤੋਂ ਬਾਅਦ ਅਫਸਰਾਂ ਅਧਿਕਾਰੀਆਂ ਦੀਆਂ, ਤਾਂ ਸਾਰੇ ਅਧਿਕਾਰੀਆਂ 'ਚ ਹੜਕੰਮ ਹੈ, ਡਰ ਹੈ, ਤੇ ਇਹ ਕਹਿੰਦੇ ਜੀ ਕਿ ਇਹ ਕੰਮ ਨਾ ਕਰਾਉਣ ਦੇ ਵੀ ਤਰੀਕੇ ਹੁੰਦੇ ਨੇ ਕਿ ਉਲਝਣ ਤਾਣੀ ਇੰਨੀ ਪਾਈ ਰੱਖੋ, ਕੌਣ ਕਿੱਧਰ ਜਾ ਰਿਹਾ, ਜਾਨੂੰ ਸਮੂਥ ਹੋਣ ਲੱਗਦਾ, ਜਾਨੂੰ ਆ ਕੇ ਫਿਰ ਬਦਲ ਦੋ। ਸੋ ਇਸ ਲਈ ਕੀ ਤਾਣੀ ਆਪ ਹੀ ਉਲਝਾ ਰਹੀ ਆਮ ਆਦਮੀ ਪਾਰਟੀ, ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਪਸੰਦੀਦਾ ਬੰਦਿਆਂ ਲਾ ਕੇ ਕੋਈ ਵੱਖਰਾ ਕੰਮ ਕਰਾ ਲਾਂਗੇ? ਦੇਖਦੇ ਹਾਂ ਜੀ, ਪਰ ਇਹ ਖਾਸੀ ਹਲਚਲ ਹੈਗੀ ਆ ਅਫਸਰਸ਼ਾਹੀ ਦੇ ਜੀ ਜੀ। ਤੇ ਅਗਲੀ ਗੱਲ ਕਰੀਏ, ਕਹਿੰਦੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਚੰਗੀਆਂ ਝਾੜਾਂ ਖਾ ਕੇ ਆਏ ਨੇ ਕਰਨਲ ਬਾਠ ਦੇ ਮਾਮਲੇ, ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ। ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਕੱਲ ਪ੍ਰੈਸ ਕਾਨਫਰੰਸ ਰੱਖੀ ਗਈ ਸਾਂਝੀ। ਠੀਕ ਹੈ ਜੀ। ਸਾਂਝੀ ਪ੍ਰੈਸ ਕਾਨਫਰੰਸ DGP ਸਾਹਿਬ ਪੰਜਾਬ ਪੁਲਿਸ ਵੱਲੋਂ ਸ਼ਾਮਲ ਹੋਏ ਤੇ ਭਾਰਤੀ ਫੌਜ ਵੱਲੋਂ ਲੈਫਟੀਨੈਂਟ ਜਨਰਲ ਮੋਹਿਤ ਵਧਵਾ ਸ਼ਾਮਲ।
ਪੰਜਾਬ ਭਵਨ ਦੇ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਸੀ। ਫੌਜ ਦੇ ਵੀ ਕਈ ਅਧਿਕਾਰੀ ਨਾਲ ਆਏ ਹੋਏ ਸੀ, ਪੰਜਾਬ ਪੁਲਿਸ ਦੇ ਨੁਮਾਇੰਦੇ ਵੀ ਸੀ, ਪੰਜਾਬ ਸਰਕਾਰ ਦੇ ਵੀ ਨੁਮਾਇੰਦੇ ਸੀ। ਸੋ ਇੱਕ ਪਾਸੇ ਲੈਫਟੀਨੈਂਟ ਜਨਰਲ ਮੋਹਿਤ ਬਦਵਾ ਆਪਣੀ ਗੱਲ ਰੱਖਦੇ ਨੇ, ਦੂਸਰੇ ਪਾਸੇ ਡੀਜੀਪੀ ਗੌਰਵ ਯਾਦਵ ਰੱਖਦੇ ਨੇ। ਮਤਲਬ ਮੈਂ ਜੇ ਇੱਕ ਨੁਕਤੇ ਦੇ ਹਵਾਲੇ ਨਾਲ ਉਹਦੀ ਗੱਲ ਸ਼ੋਵਾਂ ਤਾਂ ਲੈਫਟੀਨੈਂਟ ਜਨਰਲ ਦਾ ਸਪਸ਼ਟ ਕਹਿਣਾ ਸੀਗਾ ਕਿ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ, ਜਿਹੜੀ ਜਾਂਚ ਕਰ ਰਹੀ ਹੈ, ਔਰ ਅਸੀਂ ਫੈਸਲਾ ਕੁੱਲ ਤੱਕ ਜਾਵਾਂਗੇ, ਉਹ ਤੋਂ ਪਹਿਲਾਂ ਨਹੀਂ ਸਮਝੌਤਾ ਕੋਈ। ਤੇ ਉਹਨਾਂ ਦਾ ਸਪਸ਼ਟ ਸੀਗਾ। ਦੂਸਰੇ ਪਾਸੇ ਡੀਜੀਪੀ ਗੌਰਵ ਯਾਦਵ ਆਪਣੀ ਪੁਲਿਸ ਦੀ ਜਾਂ ਆਪਣੀ ਸਰਕਾਰ ਦੀ ਚਮੜੀ ਬਚਾਉਂਦੇ ਨਜ਼ਰ ਆਏ। ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਚੁੱਕੇ ਹਾਂ, ਬਾਠ ਸਾਹਿਬ ਦੇ ਪਰਿਵਾਰ ਨੂੰ ਸੁਰੱਖਿਆ ਦੇ ਚੁੱਕੇ ਹਾਂ, ਕਰਨਲ ਸਾਹਿਬ ਦਾ ਮਿਲਟਰੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਨਾ। ਇਸ ਮਸਲੇ ਨੂੰ ਪੁਲਿਸ ਬਨਾਮ ਫੌਜ ਨਾ ਬਣਾਇਆ ਜਾਵੇ, ਹੈ ਨਾ। ਅਸੀਂ ਤਾਂ ਮਿਲ ਕੇ ਕੰਮ ਕਰਦੇ ਹਾਂ ਕਈ ਆਪਰੇਸ਼ਨਾਂ ਚ, ਇਸ ਲਈ ਇੱਕ ਘਟਨਾ ਸੀ ਜਿਹਦੇ ਉੱਤੇ ਹੁਣ ਕੰਮ ਹੋ ਰਿਹਾ। ਹੁਣ ਇਹ ਦੋਏ ਗੱਲਾਂ ਮੀਡੀਆ ਬੁਲਾ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਇੱਕ ਗੱਲ ਮਤਲਬ ਲੈਫਟੀਨੈਂਟ ਜਨਰਲ ਮੋਹਿਤ ਬਦਵਾ ਬੋਲ ਗਏ, ਦੂਜੀ ਗੱਲ ਡੀਜੀਪੀ ਸਾਹਿਬ ਬੋਲ ਗਏ, 2-3 ਮਿੰਟ ਬੋਲੇ ਤੇ ਉੱਠ ਕੇ ਤੁਰ ਪਏ। ਫਿਰ ਇਹਨੂੰ ਪ੍ਰੈਸ ਕਾਨਫਰੰਸ ਨਹੀਂ ਕਿਹਾ ਜਾ ਸਕਦਾ। ਹਾਂਜੀ ਬਿਲਕੁਲ, ਜਦੋਂ ਤੁਸੀਂ ਪ੍ਰੈਸ ਦੇ ਸਵਾਲਾਂ ਦਾ ਸਾਹਮਣਾ ਹੀ ਨਹੀਂ ਕੀਤਾ। ਮੀਡੀਆ ਨੇ ਉੱਥੇ ਰਿਐਕਟ ਵੀ ਕੀਤਾ, ਪੱਤਰਕਾਰਾਂ ਨੇ ਬੋਲਿਆ ਵੀ ਕਿ ਸ਼ੇਮਫੁਲ ਹੈ, ਇਹ ਸਹੀ ਨਹੀਂ ਹੈ। ਕਿ ਜੇ ਤੁਸੀਂ ਐਂ ਕਰਨਾ ਸੀ ਤਾਂ ਇਕੱਠੀ ਕਲਿੱਪ ਜਾਰੀ ਕਰ ਦਿੰਦੇ ਆਪਣੀ, ਫਿਰ ਮੀਡੀਆ ਨੂੰ ਪ੍ਰੈਸ ਨੋਟਿਸ ਜਾਰੀ ਕਰ ਦਿੰਦੇ। ਮੁੱਖ ਮੰਤਰੀ ਸਾਹਿਬ ਵੀ ਤਾਂ ਹੀ ਕਰਦੇ ਆ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤਾਂ ਹੀ ਕਰਦੇ ਆ ਕਿ ਆਪਣਾ ਸੁਨੇਹਾ ਟਵੀਟ ਤੇ ਪਾ ਦਿਓ, ਗਰੁੱਪਾਂ 'ਚ ਭੇਜ ਦਿਓ। ਪਤਾ ਮੀਡੀਆ ਇੱਕ ਦੂਜੇ ਤੋਂ ਕਾਲਾ ਹੁੰਦਾ ਕਿ ਪਹਿਲਾਂ ਚਲਾ ਦਿਓ, ਹੈ ਨਾ, ਇਸ ਲਈ ਚੱਲਦਾ। ਜੇ ਸਾਰਾ ਰੋਕ ਦੇਣ ਸਾਰਾ ਮੀਡੀਆ ਕਿ ਵੀ ਐ ਨਹੀਂ ਹੋਊਗਾ, ਕਰਨੀ ਤਾਂ ਪ੍ਰੈਸ ਕਾਨਫਰੰਸ ਕਰੋ, ਸਵਾਲ ਤਾਂ ਸਾਡੇ ਲਾਓ, ਕਿਉਂਕਿ ਪੱਤਰਕਾਰਾਂ ਦੇ ਸਵਾਲ ਨਹੀਂ ਹੁੰਦੇ, ਉਹ ਆਵਾਮ ਦੇ, ਵੋਟਰਾਂ ਦੇ, ਪੰਜਾਬ ਦੇ, ਦੇਸ਼ ਦੇ ਸਵਾਲ ਹੁੰਦੇ ਨੇ। ਸੋ ਇਸ ਲਈ ਉਹ ਤੋਂ ਉਸ ਭੱਜਣ ਤੋਂ ਦੂਸਰੇ ਪਾਸੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹਾਈ ਕੋਰਟ 'ਚ ਵੀ ਭੱਜਦੀ ਨਜ਼ਰ ਆਈ। ਕਰਨਲ ਬਾਠ ਵਾਲਾ ਮਾਮਲਾ ਹੁਣ ਹਾਈ ਕੋਰਟ 'ਚ ਹੈ ਤੇ ਉਸ ਮਾਮਲੇ ਦੇ ਉੱਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਸਿੱਧੀਆਂ ਝਾੜਾਂ ਪਈਆਂ। ਠੀਕ ਹੈ, ਮਤਲਬ ਮੈਂ 2-3 ਨੁਕਤੇ ਜੇ ਸ਼ੋਵਾਂ। ਮਾਨਯੋਗ ਹਾਈ ਕੋਰਟ ਨੇ ਕੁੱਟਮਾਰ ਲਈ ਪੁਲਿਸ ਇੰਸਪੈਕਟਰ ਤੇ ਪੁਲਿਸ ਮੁਲਾਜ਼ਮਾਂ ਨੂੰ ਚੰਗੀ ਝਾੜ ਪਾਉਂਦਿਆਂ ਪੁੱਛਿਆ ਕਿ ਬਸ ਇੰਨਾ ਕੁ ਕਾਰਨ ਦੱਸ ਦਿਓ ਕਿ FIR 'ਚ ਇੰਨੀ ਦੇਰੀ ਕਿਉਂ। 13-14 ਤਰੀਕ ਦੀ ਰਾਤ ਦੀ ਘਟਨਾ 22 ਤਰੀਕ ਨੂੰ ਜਾ ਕੇ FIR ਹੋ ਰਹੀ ਹੈ, ਔਰ ਉਹ ਵੀ ਕਿਸ ਸਥਿਤੀ ਜਦੋਂ ਦਿੱਲੀ ਤੋਂ ਮਤਲਬ ਕਿ ਸਾਡੇ ਫੌਜ ਮੰਤਰੀ ਤੱਕ ਦੇ ਵਿਭਾਗ ਤੋਂ ਤਾਰਾਂ ਹਿਲਦੀਆਂ ਨੇ ਨਾ, ਡਿਫੈਂਸ ਮਿਨਿਸਟਰ ਤੋਂ, ਤਾਂ ਕਾਰਵਾਈ ਹੁੰਦੀ ਹੈ। ਕਿਉਂਕਿ ਕਰਨਲ ਬਾਠ ਜਿਸ ਪੋਜੀਸ਼ਨ ਤੇ ਕੰਮ ਕਰ ਰਹੇ ਸੀਗੇ, ਉਸ ਪੋਜੀਸ਼ਨ ਦੇ ਹਿਸਾਬ ਨਾਲ ਉਹਨਾਂ ਦਾ ਆਈ ਕਾਰਡ ਖੋਣਾ ਤੇ ਉਹਨਾਂ ਦਾ ਫੋਨ ਖੋਣਾ ਇੱਕ ਵੱਡਾ ਜੁਰਮ ਹੈ। ਤੇ ਇਹ ਸਾਰਾ ਵੀ ਇੱਕ ਪਹਿਲੂ ਸੀਗਾ। ਸੋ ਇਸ ਲਈ ਇੱਥੇ ਪੁੱਛਿਆ ਗਿਆ ਕਿ ਵੀ FIR 'ਚ ਇੰਨੀ ਦੇਰ ਕਿਉਂ। ਦੂਸਰੇ ਪਾਸੇ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਦਾ ਲਾਇਸੈਂਸ ਹਾਈ ਕੋਰਟ ਕਹਿੰਦਾ ਕਿਹਨੇ ਦਿੱਤਾ ਪੁਲਿਸ ਨੂੰ, ਇਹ ਦੱਸ ਦਿਓ। ਸਹੀ ਹੈ, ਬਿਲਕੁਲ ਜੀ, ਵਾਜਿਬ ਸਵਾਲ ਹੈ। ਉਹ ਕਹਿੰਦੇ ਕਿ ਬਾਕੀ ਠੀਕ ਹੈ, ਤੁਹਾਡੀ ਤਕਰਾਰ ਹੋ ਗਈ, ਬਹਿਸ ਹੋ ਗਈ, ਤੁਹਾਡਾ ਕੁਝ ਹੋ ਗਿਆ, ਤੁਸੀਂ ਕਾਨੂੰਨ ਦੇ ਅਨੁਸਾਰ ਜੇ ਉਹ ਬੰਦੇ ਗਲਤ ਸੀ ਕਾਰਵਾਈ ਕਰਦੇ, ਤੁਹਾਨੂੰ ਕੁੱਟਮਾਰ ਦਾ ਅਧਿਕਾਰ ਕਿਹਨੇ ਦਿੱਤਾ। ਫਿਰ ਕਹਿੰਦੇ ਜੀ ਪੁਲਿਸ ਵਾਲਿਆਂ ਦਾ ਮੈਡੀਕਲ ਕਿਉਂ ਨਹੀਂ ਕਰਾਇਆ, ਜੇ ਕਰਾਇਆ ਤਾਂ ਦਰਜ ਰਿਪੋਰਟ ਕਿਉਂ ਨਹੀਂ ਨਾਲ ਹੈਗੀ ਜੀ। ਕਿ ਜਦੋਂ ਉਹਨਾਂ ਦੇ ਉੱਤੇ ਸਵਾਲ ਆ ਗਿਆ, ਤੁਰੰਤ ਉਹਨਾਂ ਦਾ ਮੈਡੀਕਲ ਹੋਣਾ ਚਾਹੀਦਾ ਸੀ ਕਿ ਕੀ ਉਹ ਅਲਕੋਹਲ ਲਈ ਸੀ, ਕੋਈ ਡਰੱਗ ਲਈ ਸੀ, ਕੋਈ ਨਸ਼ਾ ਲਿਆ ਸੀ, ਉਹਦੀ ਜਾਂਚ ਰਿਪੋਰਟ ਵੀ ਨਾਲ ਹੋਣੀ ਚਾਹੀਦੀ ਹੈ। ਜੇ ਨਹੀਂ ਕਰਾਇਆ ਤਾਂ ਕਿਉਂ ਨਹੀਂ ਕਰਾਇਆ, ਜੇ ਕਰਾਈ ਹੈ ਤਾਂ ਰਿਪੋਰਟ ਨਾਲ ਕਿਉਂ ਨਹੀਂ ਲਾਈ, ਕੋਈ ਜਵਾਬ ਨਹੀਂ। ਅੱਛਾ, ਫਿਰ ਇਹ ਸਾਰੇ ਪਹਿਲੂਆਂ ਤੋਂ ਹਟ ਕੇ ਪੰਜਾਬ ਸਰਕਾਰ ਦਾ, ਪੁਲਿਸ ਦਾ ਵਕੀਲ ਕਹਿੰਦਾ ਜੱਜ ਸਾਹਿਬ ਇੰਸਪੈਕਟਰ ਤੇ ਕਾਂਸਟੇਬਲਾਂ ਦੇ ਵੀ ਨਾ ਸੱਟਾਂ ਲੱਗੀਆਂ। ਉਹ ਕਹਿੰਦੇ ਅੱਛਾ, ਜੇ ਉਹਨਾਂ ਦੀ ਸੱਟਾਂ ਲੱਗੀਆਂ ਉਹਨਾਂ ਦਾ ਮੈਡੀਕਲ ਦਿਖਾ ਦਿਓ ਮੈਨੂੰ, ਕਿੱਥੇ ਹੈ, ਤੇ ਫਿਰ ਤੁਸੀਂ ਉਹਨਾਂ ਵੱਲੋਂ FIR ਕਰਤੀ, ਉਹ ਦਿਖਾ ਦਿਓ। ਫਿਰ ਕੋਈ ਜਵਾਬ ਨਹੀਂ ਕਿ ਜੇ ਉਹਨਾਂ ਦੀ ਸੱਟਾਂ ਲੱਗੀਆਂ ਤਾਂ ਉਹਨਾਂ ਦੀ ਸ਼ਿਕਾਇਤ ਤੇ FIR ਕਰ ਦਿੰਦੇ ਭਾਈ। ਜੀ ਜੀ, ਜੇ ਉਹਨਾਂ ਸੱਟਾਂ ਲੱਗੀਆਂ ਹਸਪਤਾਲ ਦਾਖਲ ਹੋਏ ਹੋਣੇ ਕਿਤੇ, ਉਹ ਵੀ ਉਹਨਾਂ ਨੇ ਪਰਚਾ ਕਟਾਇਆ ਹੋਣਾ ਮੈਡੀਕਲ ਦਾ, ਉਹ ਦਿਖਾ ਦਿਓ ਕਿੱਥੇ, ਉਹ ਕੁਛ ਨਹੀਂ। ਫਿਰ ਇਹ ਸਾਰੇ ਪਹਿਲੂ ਦੇ ਉੱਤੇ ਜਦੋਂ ਕੋਈ ਸਪਸ਼ਟ ਜਵਾਬ ਨਹੀਂ ਸੀਗਾ, ਫਿਰ ਦੂਸਰੀ ਧਿਰ ਨੇ ਮਾਫੀਨਾਮੇ ਵਾਲੀਆਂ ਵੀਡੀਓ ਦਿਖਾਤੀਆਂ ਕਿ ਤੁਸੀਂ, ਇਹ ਕਹਿੰਦੇ ਜੀ ਸੱਟਾਂ ਵੱਜੀਆਂ, ਫਲਾਣਾ ਹੋਇਆ, ਆਹ ਲਓ ਜੀ, ਇਹ ਮਾਫੀਆਂ ਕਾਹਦੀਆਂ ਮੰਗ ਰਹੇ ਆ। ਜੀ ਜੀ, ਸਮਝੌਤੇ ਦੀਆਂ ਕੋਸ਼ਿਸ਼ਾਂ ਕਿਉਂ ਕਰ ਰਿਹਾ, ਸਾਨੂੰ ਧਮਕਾਇਆ ਵੀ ਜਾ ਰਿਹਾ, ਸਾਨੂੰ ਡਰਾਇਆ ਵੀ ਜਾ ਰਿਹਾ। ਹੁਣ ਤਾਂ ਕਹਿੰਦੇ ਕਿ ਉਹ ਜਿਹੜਾ ਟੈਂਪੂ ਵਾਲਾ ਸਾਹਮਣੇ ਆਇਆ ਸੀ ਉਹ ਵੀ ਲਾਪਤਾ ਹੋ ਗਿਆ, ਉਹ ਵੀ ਡਰ ਗਿਆ ਕਿ ਜੀ ਕਹਿੰਦੇ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੇਰਾ ਟੱਬਰ ਚੱਕ ਦਾਂਗੇ, ਤੇ ਰਾਹ ਕਰ ਦਾਂਗੇ। ਮਤਲਬ ਇਹਨਾਂ ਦਾ ਤੁਸੀਂ ਅਜੇ ਵੀ ਉਹ ਢੰਗ ਤਰੀਕਾ ਉਹੀ ਚੱਲ ਰਿਹਾ। ਇਹ ਸਾਰੀ ਪ੍ਰਕਿਰਿਆ 'ਚ ਫਿਰ ਮਾਨਯੋਗ ਜੱਜ ਸਾਹਿਬ ਨੇ ਕਿਹਾ ਕਿ 2 ਦਿਨ ਦਾ ਸਮਾਂ, ਠੀਕ ਹੈ, ਪੰਜਾਬ ਸਰਕਾਰ, ਪੰਜਾਬ ਪੁਲਿਸ ਹਰ ਪੱਖ ਤੋਂ ਸਪਸ਼ਟ ਰਿਪੋਰਟ ਦਾਖਲ ਕਰੇ, ਠੀਕ ਹੈ, ਨਹੀਂ ਤਾਂ ਫਿਰ 2 ਦਿਨਾਂ ਬਾਅਦ ਅਸੀਂ ਸੁਣਵਾਈ ਕਰਦੇ ਹਾਂ, ਮਾਮਲਾ CBI ਨੂੰ ਸੌਂਪ ਸਕਦੇ।
ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਆ ਰਿਹਾ ਕਿ ਇਹ ਚਾਹੇ ਕਰਨਲ ਬਾਠ ਹੋਰਾਂ ਦੇ ਪਰਿਵਾਰ ਦੀ ਉਹ ਪਹਿਲੀ ਗਲਤੀ ਹੋਵੇ, ਆਪਾਂ ਮੰਨ ਕੇ ਚੱਲੀਏ ਜੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਕਿ ਪਹਿਲੀ ਗਲਤੀ ਉਹਨਾਂ ਦੀ ਹੋਵੇ, ਪਰ ਪੁਲਿਸ ਦਾ ਵਤੀਰਾ ਜੇ ਕਰਨਲ ਬਾਠ ਵਾਲੇ ਮਾਮਲੇ ਚ ਇਹੋ ਜਿਹਾ ਸਹੀ, ਜਾਂ ਇਸ ਪਤਾ ਲੱਗਣ ਤੋਂ ਬਾਅਦ ਕਿ ਬੰਦਾ ਕਰਨਲ ਹੈ, ਉਸ ਤੋਂ ਬਾਅਦ ਇਹੋ ਜਿਹੀਆਂ ਵਧੀਕੀਆਂ, ਮਤਲਬ ਕਿ FIR ਦੇਰ ਨਾਲ, ਮੈਡੀਕਲ ਰਿਪੋਰਟ ਸਹੀ ਨਹੀਂ, ਗਵਾਹਾਂ ਨੂੰ ਧਮਕਾਉਣ ਦੀ ਪ੍ਰਕਿਰਿਆ ਹੈ ਨਾ, ਟੱਬਰ ਨੂੰ ਐਨਕਾਊਂਟਰ ਕਰਨ ਦੀਆਂ ਧਮਕੀਆਂ ਹੈ ਨਾ, ਉਹ ਕਰਨਲ ਬਾਠ ਦੀ ਘਰ ਵਾਲੀ ਦਾ ਇਹ ਕਹਿਣਾ ਕਿ ਹੁਣ ਮੈਂ ਟੁੱਟ ਗਈ ਹਾਂ ਹੈ ਨਾ, ਮੈਂ ਦਰਵਾਜ਼ੇ ਖੜਕਾ ਕੇ ਥੱਕ ਗਈ ਹਾਂ, ਉਹਦਾ ਇਹ ਕਹਿਣਾ ਇਹ ਸਪਸ਼ਟ ਦੱਸਦਾ ਹੈ ਕਿ ਫਿਰ ਆਮ ਬੰਦਾ ਕਦੇ ਇਨਸਾਫ ਦੀ ਆਸ ਨਾ ਰੱਖੇ, ਨਾ ਰੱਖੇ, ਬਿਲਕੁਲ, ਯਾਨੀ ਪਹੁੰਚ ਵਾਲੀ ਧਰਤੀ ਆ ਸਥਿਤੀ ਹੈ, ਫੌਜ ਦੀ, ਡਿਫੈਂਸ ਦੀ, ਕੇਂਦਰ ਦੀ, ਸਾਰਿਆਂ ਦੀ ਭੂਮਿਕਾ ਵਿੱਚ ਹੈ, ਤੇ ਤਾਂ ਵੀ ਪੰਜਾਬ ਪੁਲਿਸ ਸਭ ਨੂੰ ਬਾਣੀ ਪਾਈ ਫਿਰਦੀ ਹੈ, ਤੇ ਹਿਸਾਬ ਲਾ ਲਓ ਜਿਹੜੇ ਰੋਜ਼ ਚੌਂਕਾਂ, ਕਚਹਿਰੀਆਂ, ਥਾਣੇ, ਸੜਕਾਂ ਆਉਂਦੇ ਜਾਂਦੇ ਲੋਕਾਂ ਤੇ, ਕਿਸੇ ਥੱਪੜਾ ਮਾਰਤਾ, ਕਿਸੇ ਤੋਂ ਕੁਛ ਖੋਹ ਲਿਆ, ਸਬਜ਼ੀ ਵਾਲੇ ਤੋਂ ਸਬਜ਼ੀ ਪਵਾ ਲਈ ਹੈ ਨਾ, ਕੋਕ ਵਾਲੇ ਤੋਂ ਕੋਕ ਪੀ ਲਿਆ, ਜੂਸ ਵਾਲੇ ਤੋਂ ਜੂਸ ਲੈ ਲਿਆ ਹੈ ਨਾ, ਚੌਂਕਾਂ ਤੇ ਖੜ ਕੇ ਮੋਟਰਸਾਈਕਲ ਤੋਂ 100 ਰੁਪਇਆ ਲੈ ਲਿਆ, ਕਾਰ ਵਾਲੇ ਤੋਂ 500 ਰੁਪਇਆ ਲੈ ਲਿਆ, 15 ਲੱਖ ਦੀ ਗੱਡੀ ਆ ਤੇ 500 ਰੁਪਇਆ ਦੇ ਸਕਦਾ, ਇਹ ਜਿਹੜੇ ਢੰਗ ਤਰੀਕੇ ਵਾਲੇ ਨੇ ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਨਹੀਂ ਮਿਲਦਾ, ਉਹਨਾਂ ਦੀ ਗੱਲ ਕੌਣ ਕਰੂਗਾ ਨਾ? ਮਤਲਬ ਕਿ ਇਹ ਘਟਨਾ ਇਸ ਗੱਲ ਦਾ ਉਜਾਗਰ ਕਰਦੀ ਆ। ਸਵਾਲ ਇਹ ਨਹੀਂਗਾ ਕਿ ਕਈ ਤਰ੍ਹਾਂ ਨਾਲ ਰੌਲਾ ਪਾਈ ਜਾਂਦੇ, ਤੁਸੀਂ ਯਾਦਵ ਜੀ ਕਰਨਲ ਦਾ ਪੱਖ ਲੈਂਦੇ ਨੇ, ਕਈ ਮੀਡੀਆ ਵਾਲੇ, ਕਈ ਉਹਦਾ ਲੈਂਦੇ ਨੇ। ਸਵਾਲ ਪੁਲਿਸ ਦੀ ਕਾਰਗੁਜ਼ਾਰੀ ਦਾ, ਪੱਖ ਦਾ ਤਾਂ ਹੈ ਨਹੀਂਗਾ ਸਵਾਲ, ਪੱਖ ਦਾ ਸਵਾਲ ਨਹੀਂ, ਪੱਖ ਦਾ ਸਵਾਲ ਤਾਂ ਕਾਨੂੰਨ ਨੂੰ ਹੱਥ ਚ ਲੈਣ, ਹਾਂਜੀ, ਤਰੀਕੇ ਕਰ, ਮਤਲਬ ਇਹ ਭਾਵਨਾ ਕਿਉਂ ਨਹੀਂ ਜਾਗੀ ਪੰਜਾਬ ਦੇ ਲੋਕਾਂ ਦੇ ਮਨ ਚ ਕਿ ਯਾਰ ਪੰਜਾਬ ਪੁਲਿਸ ਐ ਨਹੀਂ ਕਰ ਸਕਦੀ? ਇਹ ਗੱਲ ਕਿਉਂ ਹਰੇਕ ਦੇ ਮਨ ਨੂੰ ਲੱਗਦੀ ਹੈ ਕਿ ਏਦਾਂ ਹੀ ਕਰਦੇ ਨੇ? ਇੱਥੋਂ ਸਮਝਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਫੌਜ ਵਾਂਗ ਆਪਣਾ ਮਾਣ ਸਨਮਾਨ ਬਹਾਲ ਕਰਨ ਵਾਲੇ ਪਾਸੇ ਜਾਣਾ ਚਾਹੀਦਾ ਹੈ। ਘੱਟੋ ਘੱਟ ਫੌਜ ਦੇ ਪ੍ਰਤੀ ਇੱਕ ਸਨਮਾਨ ਹੈ, ਇੱਕ ਨਿਮਰਤਾ ਹੈ, ਇੱਕ ਸਲੂਟ ਦੀ ਭਾਵਨਾ ਹਮੇਸ਼ਾ ਜਾਗਦੀ ਹੈ, ਪਰ ਇਹਨਾਂ ਨੂੰ ਦੇਖ ਕੇ ਕਿਉਂ ਨਹੀਂ ਜਾਗਦੀ? ਉਹ ਇਹਦੇ ਉੱਤੇ ਕੰਮ ਹੋਣ ਦੀ ਲੋੜ ਹੈ। ਤੋਂ ਚੰਗੀਆਂ ਝਾੜਾਂ ਪਈਆਂ ਜੀ ਕੱਲ, ਤੇ ਉਹਦੇ ਬਾਵਜੂਦ ਵੀ ਸੁਧਰਨ ਦੀ ਆਸ ਬਹੁਤ ਘੱਟ ਆ ਜੀ। ਬਿਲਕੁਲ, ਅਸੀਂ ਨਾ ਕਈ ਵਾਰੀ ਖੇਮਿਆਂ ਚ ਵੰਡੇ ਜਾਂਦੇ ਹਾਂ। ਹੁਣ ਸੋਸ਼ਲ ਮੀਡੀਆ ਤੇ ਦੇਖੀਦਾ, ਕੋਈ ਕਹਿੰਦੇ ਫੌਜ ਐਂ ਕਰਦੀ ਹੈ, ਫੌਜ ਐਂ ਕਰਦੀ ਹੈ, ਕਰਨਲਾਂ ਦਾ ਤੁਸੀਂ ਵਤੀਰਾ ਨਹੀਂ ਵੇਖਿਆ, ਐ ਨਹੀਂ। ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਤੁਸੀਂ ਇਸ ਮਾਮਲੇ ਚ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਫੌਜ ਵੀ ਐਂ ਕਰਦੀ, ਤੁਸੀਂ ਪੁਲਿਸ ਨੂੰ ਬਰੀ ਕਰ ਰਹੇ ਹੋ, ਤੁਸੀਂ ਉਹਨਾਂ ਦੋਸ਼ਾਂ ਤੋਂ ਉਹਨਾਂ ਨੂੰ ਬਚਾ ਰਹੇ ਹੋ। ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਜਿਹਨੇ ਵੀ ਵਧੀਕੀ ਕੀਤੀ ਉਹਦੇ ਤੇ ਬਣਦੀ ਕਾਰਵਾਈ ਹੋਵੇ। ਕੱਲ ਨੂੰ ਜੇ ਵਧੀਕੀ ਫੌਜ ਵਾਲੇ ਕਰਨਗੇ, ਉਹਨਾਂ ਤੇ ਕਿਹੜਾ ਆਪਾਂ ਨਾ ਕਾਰਵਾਈ ਮੰਗਾਂਗੇ ਫਿਰ? ਬਿਲਕੁਲ। ਅਗਲੀ ਖਬਰ ਤੇ ਚਰਚਾ ਕਰੀਏ, ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਖਬਰ ਹੈ। ਸ਼ਰਮਾ ਜੀ, ਅੰਮ੍ਰਿਤਪਾਲ ਸਿੰਘ ਦੇ ਬਾਰੇ ਕਿਹਾ ਜਾ ਰਿਹਾ ਕਿ 22 ਅਪ੍ਰੈਲ ਨੂੰ ਪੰਜਾਬ ਆ ਰਹੇ ਨੇ ਤੇ NSA ਲਗਵਾਉਣ ਵਾਲੇ ਹੁਣ ਹਟਵਾਉਣਗੇ। ਪ੍ਰਵੀਨ ਜੀ, ਅੰਮ੍ਰਿਤਪਾਲ ਸਿੰਘ ਸਣੇ 10 ਜਣਿਆਂ ਤੇ NSA ਲੱਗਾ ਸੀ। ਠੀਕ ਹੈ ਜੀ। ਮਤਲਬ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ 9 ਸਾਥੀ NSA ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਸੀ ਜੀ। ਤੋਂ ਲਗਾਤਾਰ 7 ਸਾਥੀਆਂ ਨੂੰ ਲਿਆਂਦਾ ਗਿਆ। ਠੀਕ ਹੈ ਜੀ। ਤੇ ਫਿਰ 3 ਰਹਿ ਗਏ ਸੀ, ਤੇ ਰਾਤ ਮੈਨੂੰ ਪਤਾ ਲੱਗ ਰਿਹਾ ਸੀ ਕਿ ਇੱਕ ਹੋਰ ਸਾਥੀ ਨੂੰ ਵੀ NSA ਹਟਣ ਤੋਂ ਬਾਅਦ ਕੱਲ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇੰਜ ਜੇ ਆਪਾਂ ਮੰਨ ਲਈਏ ਕਿ 10 ਚੋਂ 8 ਪੰਜਾਬ ਆ ਗਏ, ਤੇ ਉਹਨਾਂ ਚੋਂ ਬਾਕੀ ਤਾਂ ਗ੍ਰਿਫਤਾਰ ਵੀ ਕਰ ਲਏ ਇਹਨਾਂ ਨੇ। ਔਜਨਾਲਾ ਥਾਣੇ ਵਾਲਾ ਮਾਮਲਾ, ਕੁਝ ਹੋਰ ਮਾਮਲੇ ਨੇ, ਉਹ ਰਿਮਾਂਡ ਵੀ ਲੈਣਾ ਸ਼ੁਰੂ ਕਰਤਾ। ਚਲੋ, ਇਹ ਲੋਕਲ ਮਸਲਿਆਂ ਦੇ ਵਿੱਚੋਂ ਜ਼ਮਾਨਤਾਂ ਵੀ ਕੱਲ ਨੂੰ ਮਿਲ ਜਾਣੀਆਂ। ਸੋ ਲੈ ਦੇ ਕੇ ਹੁਣ ਅੱਜ ਦੀ ਤਰੀਕ ਦੇ ਵਿੱਚ NSA ਤਹਿਤ ਜੇਕਰ ਡਿਬਰੂਗੜ੍ਹ ਜੇਲ੍ਹ 'ਚ ਕੋਈ ਹੈਗਾ ਤਾਂ ਉਹ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਨਾਲ ਉਹਨਾਂ ਦੇ ਸਾਥੀ ਪਵਲਪ੍ਰੀਤ ਸਿੰਘ। ਠੀਕ ਹੈ ਜੀ। ਸੋ ਪਤਾ ਲੱਗ ਰਿਹਾ ਕਿ ਪਵਲਪ੍ਰੀਤ ਸਿੰਘ ਹੋਰਾਂ ਦੀ ਜਿਹੜੀ NSA ਦੀ ਮਿਆਦ ਉਹ 10 ਅਪ੍ਰੈਲ ਤੱਕ ਦੀ ਹੈ। ਠੀਕ ਹੈ। ਤੇ ਜੇ ਉਸ ਨੂੰ ਵੀ ਨਹੀਂ ਵਧਾਇਆ ਜਾਂਦਾ ਤਾਂ 10 ਅਪ੍ਰੈਲ ਤੋਂ ਬਾਅਦ ਪਵਲਪ੍ਰੀਤ ਸਿੰਘ ਵੀ ਪੰਜਾਬ ਪੁਲਿਸ ਦੇ ਹਵਾਲੇ ਹੋਣਗੇ, ਉਹਨਾਂ ਨੂੰ ਪੰਜਾਬ ਲਿਆਂਦਾ ਜਾਊਗਾ। ਇਸੇ ਤਰ੍ਹਾਂ 22 ਅਪ੍ਰੈਲ ਤੱਕ ਅੰਮ੍ਰਿਤਪਾਲ ਸਿੰਘ ਤੇ NSA ਦੀ ਮਿਆਦ ਹੈ। ਤੇ ਮੈਂ ਦੇਖ ਰਿਹਾ ਸੀ DSP ਗੁਰਵਿੰਦਰ ਸਿੰਘ ਦੇ ਹਵਾਲੇ ਨਾਲ ਮੀਡੀਆ ਦੇ ਰਾਹੀਂ ਉਹਨਾਂ ਨੇ ਵੀ ਸੰਕੇਤ ਦਿੱਤਾ ਕਿ ਹੁਣ NSA ਸ਼ਾਇਦ ਨਹੀਂ ਵਧੂਗਾ। ਠੀਕ ਹੈ। ਜਦੋਂ ਪਹਿਲਾਂ ਵਾਰ-ਵਾਰ ਵਧਾਇਆ ਜਾਂਦਾ ਸੀ, ਸਵਾਲ ਤਦ ਵੀ ਸੀ ਕਿ ਕਿਸ ਤਰਕ ਦੇ ਆਧਾਰ ਤੇ ਵਧਾਇਆ ਜਾ ਰਿਹਾ ਬਾਰ-ਬਾਰ। ਹਾਂਜੀ, ਕੀ ਥਿਊਰੀ ਤੁਸੀਂ ਪਹਿਲੂ ਕੀ ਹੈ? ਹੁਣ ਜਦੋਂ ਹਟਾਇਆ ਗਿਆ ਤਦ ਵੀ ਇਹ ਚਰਚਾਵਾਂ ਖੂਬ ਹੋ ਰਹੀਆਂ ਕਿ ਵੀ ਅਚਾਨਕ ਸਾਰਿਆਂ ਤੋਂ ਹਟਾ ਕੇ ਇਹ ਪੰਜਾਬ ਲਿਆਉਣ ਦੀ ਕਵਾਇਦ ਪਿੱਛੇ ਕੋਈ ਰਾਜਨੀਤਿਕ ਪੈਂਤੜਾ ਤਾਂ ਨਹੀਂ ਹੈ। ਇਹ ਵੀ ਚਰਚਾ ਨਾਲੇ ਤੁਰ ਪਈ। ਬਿਲਕੁਲ ਠੀਕ ਹੈ ਕਿ ਅੰਮ੍ਰਿਤਪਾਲ ਸਿੰਘ ਜੇ 22 ਅਪ੍ਰੈਲ ਤੋਂ ਬਾਅਦ ਉਹਨਾਂ ਤੇ NSA ਨਹੀਂ ਵੱਧਦਾ ਤੇ ਉਹਨਾਂ ਨੂੰ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ, ਉਸ ਤੋਂ ਬਾਅਦ ਲੋਕਲ ਕੇਸਾਂ 'ਚ ਜਿੰਨਾ 'ਚ ਉਹਨਾਂ ਦੀ ਕਿਤੇ ਨਾ ਕਿਤੇ ਕੋਈ ਨਿਸ਼ਾਨਦੇਹੀ ਹੈਗੀ ਆ, ਉਹਦੇ ਹਿਸਾਬ ਨਾਲ ਪੁਲਿਸ ਕਾਰਵਾਈ ਚੱਲਣੀ ਹੈ ਤੇ ਫਿਰ ਜ਼ਮਾਨਤ ਮਿਲ ਜਾਣੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ਫਿਰ ਅੰਮ੍ਰਿਤਪਾਲ ਸਿੰਘ ਆਪਣੇ ਹਲਕੇ ਲਈ ਵੀ ਕੰਮ ਕਰਦੇ ਨਜ਼ਰ ਆ ਸਕਦੇ ਨੇ ਜੀ।
ਫਿਰ ਉਹ ਬਕਾਇਦਾ ਤੌਰ ਤੇ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਪਿਤਾ ਨੇ ਜਾਂ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਬਣਾਈ ਹੈ ਨਾ, ਉਸ ਨੂੰ ਹੁਲਾਰਾ ਦਿੰਦੇ ਵੀ ਨਜ਼ਰ ਆਉਣਗੇ। ਪਰ ਚਰਚਾ ਇਸ ਪਹਿਲੂ ਤੇ ਹੈ ਕਿ NSA ਲਵਾਇਆ ਕਿਨੇ ਤੇ ਹੁਣ ਹਟਵਾ ਕੌਣ ਰਿਹਾ। ਤੁਸੀਂ ਗੌਰ ਕਰੋ ਕਿ ਇਹ ਸਾਰੀ ਪ੍ਰਕਿਰਿਆ ਹੋਣ ਤੋਂ ਚੰਦ ਦਿਨ ਪਹਿਲਾਂ ਜੀ ਭਾਰਤ ਦੀ ਸੰਸਦ ਦੇ ਵਿੱਚ ਗ੍ਰਹਿ ਮੰਤਰੀ ਖੜ ਕੇ ਕਹਿੰਦਾ ਹੈ ਕਿ पंजाब में जो संत जरनैल सिंह भिंडरांवाले बनना चाहते थे, अब देख लो डिब्रूगढ़ बैठे अखंड पाठ साहब का पाठ कर। मतलब पतंदर नूं पहलां तां इह नहीं पता कि श्री अखंड पाठ साहब दा पाठ करना कोई गुनाह नहीं हुंदा। सही बिल्कुल सही है ना। दूसरी गल ये भी नहीं पता कि भाई तुसीं ज्यादा ये कहंदे कि हुण बैठ के पाठ करदा, पर पाठ करना भी कोई गुनाह नहींगा, चाहे किसी भी धर्म दा होवे। सही है जी, है ना। ਤੇ ਜੇਲ੍ਹ ਚ ਪਾਠ ਕਰਨਾ ਕੋਈ ਗੁਨਾਹ ਹੈ, ਪਰ ਤੁਸੀਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਜਦੋਂ ਗੱਲ ਕਰ ਰਹੇ ਤਾਂ ਜਦ ਤੁਹਾਨੂੰ ਮਰਿਆਦਾ ਹੀ ਨਹੀਂ ਪਤਾ ਕਿ ਅਖੰਡ ਪਾਠ ਸਾਹਿਬ ਕਿਵੇਂ ਪ੍ਰਕਾਸ਼ ਹੁੰਦਾ ਤੇ ਕਿਵੇਂ ਉਹਦੇ ਭੋਗ ਪਾਏ ਜਾਂਦੇ ਨੇ, ਉਹ ਕਿਵੇਂ ਖੁੱਲ ਸਕਦਾ ਕਿਵੇਂ ਨਹੀਂ ਖੁੱਲ ਸਕਦਾ, ਟਿੱਪਣੀ ਕਿਉਂ ਕਰ ਰਹੇ ਹੈ ਨਾ। ਤੇ ਤੁਹਾਨੂੰ ਜੋ ਪੜਾਇਆ ਗਿਆ ਤੁਸੀਂ ਬੋਲਤਾ। ਸਹੀ ਹੈ ਜੀ। ਇੱਕ ਤਾਂ ਉੱਥੋਂ ਦੂਸਰੇ ਪਾਸੇ ਇਸ ਨੂੰ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਪ੍ਰਕਿਰਿਆ ਚੱਲ ਰਹੀ ਹੈ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਲਿਆਉਣ ਵਾਲੀ, ਉਸ ਸਮੇਂ ਇਹ ਕਹਿਣਾ ਕਿ ਸਾਡੀ ਸਰਕਾਰ ਨਹੀਂ ਸੀ, ਉਹਦੇ ਬਾਵਜੂਦ ਵੀ ਦੇਖੋ ਕਿ ਅਸੀਂ ਡਿਬਰੂਗੜ੍ਹ ਜੇਲ੍ਹ ਪਹੁੰਚਾਤਾ। ਇਹਦਾ ਮਤਲਬ ਅਮਿਤ ਸ਼ਾਹ ਇਹ ਕਹਿ ਰਿਹਾ ਨਾ ਕਿ ਅਸੀਂ ਭਿਜਵਾਇਆ। ਸਹੀ ਹੈ। ਤੇ ਉਸ ਸਮੇਂ ਵੀ ਇਹ ਗੱਲ ਜਦੋਂ ਕਾਰਵਾਈ ਹੋਈ ਸੀ ਤਦ ਵੀ ਇਹ ਗੱਲ ਕਹੀ ਗਈ ਸੀ ਕਿ ਗ੍ਰਹਿ ਮੰਤਰਾਲੇ ਨਾਲ ਮਿਲ ਕੇ ਜੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ, ਤਦ ਵੀ ਦੋਵਾਂ ਨੇ ਹਾਮੀ ਭਰੀ ਸੀ। ਸੋ ਇਹਦਾ ਮਤਲਬ NSA ਲਵਾਇਆ ਵੀ ਤੁਸੀਂ ਜੀ ਤੇ ਹੁਣ ਹਟਵਾ ਵੀ ਤੁਸੀਂ ਰਹੇ ਹੋ। ਫਿਰ ਇੰਨੀ ਕਿੱਥੇ ਹਿੰਮਤ ਹੈ ਮਾਨ ਸਰਕਾਰ ਦੇ ਵਿੱਚ ਕਿ ਆਪਣੀ ਮਰਜ਼ੀ ਨਾਲ ਕਰ ਲਵੇ। ਸਹੀ ਹੈ ਜੀ, ਬਿਲਕੁਲ। ਤੇ ਇਹਦਾ ਮਤਲਬ ਤਾਰਾਂ ਤੋਂ ਹੱਥੋਂ ਹਿੱਲੀਆਂ। ਹੁਣ ਅੰਮ੍ਰਿਤਪਾਲ ਸਿੰਘ ਪੰਜਾਬ 'ਚ ਜੇ ਆਉਣਗੇ ਤਾਂ ਉਹ ਤਾਂ ਆਪਣੀ ਪਾਰਟੀ ਦੇ ਲਈ ਕੰਮ ਕਰਨਗੇ। ਹਾਂਜੀ ਬਿਲਕੁਲ। ਅਗਲੇ ਆਪਣੀ ਵਿਚਾਰਧਾਰਾ ਦੇ ਤਹਿਤ ਚਾਹੇ ਉਹ ਜਿਹੜੀ ਮੁਹਿੰਮ ਚਲਾਉਂਦੇ ਸੀ ਉਹ ਮੁਹਿੰਮ ਚਲਾਉਣ, ਹੈ ਨਾ, ਚਾਹੇ ਉਹ ਪਾਰਟੀ ਦੇ ਪੱਧਰ ਤੇ ਰਾਜਨੀਤਿਕ ਪ੍ਰਚਾਰ ਕਰਨ, ਅਕਾਲੀ ਦਲ ਉਹਦੇ ਨਾਲ ਚਾਹੇ ਗਰਮ ਖਿਆਲੀ ਆਉਣ ਚਾਹੇ ਠੰਡੇ ਖਿਆਲੀ ਆਉਣ, ਸੋ ਆਪਣੀ ਲਹਿਰ ਤੇ ਜੇ ਅੱਗੇ ਵਧਣਗੇ ਕਿ ਉਹ ਆਪਣੀ ਵਿਧਾ ਅਨੁਸਾਰ ਕੰਮ ਕਰਨ, ਪਰ ਉਹਨਾਂ ਦੀ ਆਪਣੀ ਵਿਧਾ ਅਨੁਸਾਰ ਕੀਤੇ ਕੰਮ ਚੋਂ ਵੀ ਬੀਜੇਪੀ ਆਪਣਾ ਫਾਇਦਾ ਲੱਭੂਗੀ। ਸਹੀ, ਬਿਲਕੁਲ ਸਹੀ। ਕੀ ਬੀਜੇਪੀ ਇਸ ਨੁਕਤੇ ਤੇ ਕੰਮ ਕਰ ਰਹੀ ਹੈ ਕਿ ਹੁਣ ਉਹਨਾਂ ਨੂੰ ਬਾਹਰ ਕੱਢਣਾ 227 ਸਾਡੇ ਲਈ ਫਾਇਦੇਮੰਦ ਹੋ ਸਕਦਾ? ਜਦੋਂ ਅੰਦਰ ਕਰਨਾ ਤਦ ਵੀ ਆਪਣਾ ਫਾਇਦਾ ਦੇਖ ਲਈਏ, ਜਦੋਂ ਬਾਹਰ ਕਰਨਾ ਤਦ ਵੀ। ਕੀ ਇਸ ਚੱਕਰ ਚੋਂ ਕਿ ਉਹਦੇ ਨਾਲ ਸ਼ਾਇਦ ਪੰਜਾਬ ਦਾ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਡਰ ਕੇ ਬੀਜੇਪੀ ਦੀ ਝੋਲੀ ਪਊਗਾ ਕਿ ਮਾਹੌਲ ਇਹੋ ਜਿਹਾ? ਜੀ। ਸੋ ਇਸ ਲਈ ਜਿਨ੍ਹਾਂ ਨੇ NSA ਲਵਾਇਆ ਉਹੀ NSA ਹਟਵਾ ਰਹੇ ਨੇ, ਤੇ ਜਿਹੜੀਆਂ ਧਿਰਾਂ ਨੂੰ ਲੱਗੇਗਾ ਕਿ ਅਸੀਂ ਆਪਣੇ ਲਈ ਕੰਮ ਕਰ ਰਹੇ ਹਾਂ, ਸ਼ਾਇਦ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਉਹਨਾਂ ਤੋਂ ਕੰਮ ਕਿਹਦੇ ਲਈ ਲਿਆ ਜਾ ਰਿਹਾ। ਇਹ ਵੀ ਪਹਿਲੂ ਵਾਚਣਯੋਗ ਹੈ। ਨਹੀਂ, ਤੁਸੀਂ ਬਿਲਕੁਲ ਮੈਂ ਤੁਹਾਡੀਆਂ ਸਾਰੀਆਂ ਥਿਊਰੀਆਂ ਦੇ ਨਾਲ ਹੀ ਸਹਿਮਤ ਹਾਂ ਬੜਾ ਬਖੂਬੀ, ਕਿਉਂਕਿ ਗੱਲ ਆਪਾਂ ਇਹ ਨਹੀਂ ਕਹਿ ਰਹੇ, ਸ਼ਾਇਦ ਕਈ ਵਾਰੀ ਲੋਕ ਦੂਜੇ ਪਾਸੇ ਲੈ ਜਾਂਦੇ ਵੀ ਖਣੀ ਅਸੀਂ NSA ਹਟਵਾਉਣ ਦੀ ਚਰਚਾ ਜ਼ਿਆਦਾ ਕਰ ਰਹੇ ਹਾਂ ਵੀ ਹਟੂ ਜਾਂ ਕਿਵੇਂ ਲੱਗੂ ਹਟੂ, ਉਹ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ। ਗੱਲ ਕਰ ਰਹੇ ਕਿ ਉਹਨਾਂ ਚੀਜ਼ਾਂ ਦਾ ਫਾਇਦਾ ਕੌਣ ਲੈ ਰਿਹਾ, ਸਿਆਸੀ ਰੋਟੀਆਂ ਕੌਣ ਸੇਕ ਰਿਹਾ, ਉਹਨੂੰ ਬੈਨੀਫਿਟ ਕੌਣ ਆ। ਜਿਵੇਂ ਤੁਸੀਂ ਕਿਹਾ ਕਿ ਆਉਣ ਸਾਰ ਆਪਣੀ ਪਾਰਟੀ ਨੂੰ ਐਕਟਿਵ ਕਰਨਗੇ, ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਨੇ ਐਲਾਨ ਕੀਤਾ ਹੋਇਆ, ਤੇ ਭਾਜਪਾ ਬਾਰੇ ਤਾਂ ਆਪਾਂ ਅਕਸਰ ਹੀ ਚਰਚਾ ਕਰਦੇ ਹਾਂ ਵੀ ਥਿਊਰੀ ਦਿੱਤੀ ਜਾਂਦੀ ਹੈ, ਅਕਸਰ ਇਹ ਹਵਾਲਾ ਦਿੱਤਾ ਜਾਂਦਾ ਵੀ ਜਿੰਨੀਆਂ ਜ਼ਿਆਦਾ ਧਿਰਾਂ ਹੋਣਗੀਆਂ ਉਹਨਾਂ ਨੂੰ ਜ਼ਿਆਦਾ ਫਾਇਦਾ। ਤਾਂ ਕੀ ਉਹ ਇਸ ਥਿਊਰੀ ਤੇ ਕੰਮ ਕਰ ਰਹੇ ਨੇ? ਪ੍ਰਵੀਨ ਜੀ, ਖਾਸ ਕਰਕੇ ਅਕਾਲੀ ਦਲ 2-3 ਧੜਿਆਂ 'ਚ ਸਿੱਧਾ ਵੰਡਿਆ। ਹਾਂਜੀ, ਬਿਲਕੁਲ। ਠੀਕ ਹੈ। ਹੁਣ ਆ ਵੀ ਧਿਰ ਵੱਖਰੀ ਧਿਰ ਹੈ ਅੰਮ੍ਰਿਤਪਾਲ ਸਿੰਘ ਵਾਲੀ ਵੀ। ਹਾਂਜੀ। ਇਹਦਾ ਮਤਲਬ ਸਿੱਧੀ ਪੰਥਕ ਵੋਟ ਕਈ ਧੜਿਆਂ 'ਚ ਵੰਡੀ, ਬਿਲਕੁਲ ਸਹੀ। ਤੇ ਕਿਸਾਨੀ ਵੋਟ ਵੀ ਸਿੱਧੀ ਬੀਜੇਪੀ ਨਾਲ ਜਾਣ ਵਾਲੀ ਨਹੀਂ। ਇਸ ਲਈ ਜੇ ਉਹ ਵੀ ਵੰਡੀ ਜਾਂਦੀ ਹੈ ਤਾਂ ਲੈ ਦੇ ਕੇ ਦਾ ਸਾਰਾ ਸ਼ਹਿਰੀ ਤੇ ਵਪਾਰੀ ਵੋਟਰ ਤੇ ਹੀ ਆਉਣਾ, ਉਹਦੇ ਤੇ ਹੀ ਆਮ ਆਦਮੀ ਪਾਰਟੀ ਖੇਡਣਾ ਚਾਹੁੰਦੀ ਹੈ, ਉਹ ਤੇ ਬੀਜੇਪੀ ਖੇਡਣਾ ਚਾਹੁੰਦੀ ਹੈ। ਇਸ ਲਈ ਇਹ ਮਾਹੌਲ ਉਹਨਾਂ ਨੂੰ ਸੂਟ ਕਰੂਗਾ। ਸ਼ਾਇਦ ਇਸੇ ਚੋਂ ਮੈਨੂੰ ਪਤਾ ਲੱਗ ਰਿਹਾ ਕਿ ਅਕਾਲੀ ਹੁਣ 5 ਮੈਂਬਰੀ ਕਮੇਟੀ ਤੱਕ ਵੀ ਸੁਨੇਹੇ ਭੇਜ ਰਹੇ ਨੇ ਬਾਦਲ ਦਲ ਵਾਲੇ ਜੀ ਕਿ ਇਕੱਠੇ ਹੋ ਜਾਓ। ਉਹਨਾਂ ਨੂੰ ਲੱਗਦਾ ਕਿ ਜਮਾ ਹੀ ਨਹੀਂ ਕੁਝ ਬਚਣਾ ਹੁਣ ਤਾਂ। ਮਤਲਬ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਉਹ ਤਾਂ ਹਮੇਸ਼ਾ ਦੁੱਧ ਦਿੱਤਾ ਦੇ ਮਿੰਗਣਾ ਪਾ ਕੇ ਦਿੱਤਾ ਵਾਲਾ ਹੀ ਕੰਮ ਕਰਦੇ ਰਹਿੰਦੇ ਨੇ ਕਿ ਜੇ ਪਹਿਲਾਂ ਹੀ ਇਹ ਸਾਰਾ ਕੁਝ ਕਰ ਲੈਂਦੇ ਅੱਜ ਠੀਕ ਹੈ, ਪੰਜਾਬ ਹਿੱਤ 'ਚ ਹੋਊਗਾ ਜੇ ਏਕਾ ਹੁੰਦਾ, ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਤ 'ਚ ਹੋਊਗਾ ਜੇ ਏਕਾ ਹੁੰਦਾ। ਪਰ ਤਾਂ ਵੀ ਤੁਸੀਂ ਹੁਣ ਪੰਥਕ ਸਥਿਤੀਆਂ ਦੇ ਹਵਾਲੇ ਨਾਲ ਜਾਂ ਪੰਥਕ ਸੁਭਾਵਨਾਵਾਂ ਦੇ ਹਵਾਲੇ ਨਾਲ ਜਾਂ ਪੰਥਕ ਏਕੇ ਦੀ ਭਾਵਨਾ ਦੇ ਹਵਾਲੇ ਨਾਲ ਤੁਸੀਂ ਉਧਰ ਨੂੰ 5 ਮੈਂਬਰੀ ਕਮੇਟੀ ਨੂੰ ਰੁਕੇ ਨਹੀਂ ਭੇਜ ਰਹੇ। ਤੁਸੀਂ ਸਿਰਫ ਆਪਣੀ ਕੁਰਸੀ, ਆਪਣੀ ਪ੍ਰਧਾਨਗੀ ਬਚਾਉਣ ਲਈ ਉਹ ਭੇਜ ਰਹੇ ਹੋ। ਤੇ ਹੁਣ ਤਾਂ ਕਹਿੰਦੇ ਇਹ ਵੀ ਸੁਨੇਹਾ ਲਾ ਦਿੱਤਾ ਗਿਆ 5 ਮੈਂਬਰੀ ਕਮੇਟੀ ਨੂੰ ਕਿ ਭਾਈ ਜੇ ਤੁਸੀਂ ਕਹੋ ਅਸੀਂ ਜਥੇਦਾਰਾਂ ਨੂੰ ਵੀ ਵਾਪਸ ਲਿਆਵਾਂਗੇ। ਇੱਥੋਂ ਤੱਕ
ਮੈਨੂੰ ਪਤਾ ਲੱਗ ਰਿਹਾ ਕਿ ਇਹਦੇ ਲਈ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ। ਠੀਕ ਹੈ, ਚਲੋ ਦੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ ਹੈ। ਅਜੇ ਨਾ 5 ਮੈਂਬਰੀ ਕਮੇਟੀ ਇਸ ਮਸਲੇ ਤੇ ਬੋਲ ਰਹੀ ਹੈ, ਨਾ ਅਜੇ ਬਾਦਲ ਦਲ ਬੋਲ ਰਹੇ ਨੇ। ਧਾਮੀ ਸਾਹਿਬ ਆਪਣਾ ਕੰਮ ਕਰ ਰਹੇ ਨੇ। ਕਾਫੀ ਕੁਛ ਬਜਟ ਇਜਲਾਸ ਦੇ ਵਿੱਚ ਦਿਖੂਗਾ, ਕਿਉਂਕਿ ਉਧਰ ਕਿਰਨਜੋਤ ਕੌਰ ਨੇ 40-42 ਮੈਂਬਰਾਂ ਦੇ ਲਿਖ ਕੇ ਦਿੱਤਾ ਕਿ ਜੀ ਕਿ ਜਥੇਦਾਰਾਂ ਵਾਲਾ ਮਸਲਾ ਇੱਥੇ ਲਿਆਂਦਾ ਜਾਵੇ, ਅੰਤਰਿੰਗ ਕਮੇਟੀ ਵਾਲਾ ਮੁੱਦਾ ਚੱਕਿਆ ਜਾਵੇ। ਸੋ ਬਜਟ ਇਜਲਾਸ ਹਗਾਮਾ ਭਰਪੂਰ ਹੋਏਗਾ SGPC ਦਾ ਵੀ, ਪਰ ਅੱਜ ਪੰਜਾਬ ਸਰਕਾਰ ਦਾ ਹੀ ਬਜਟ ਹੈ, ਉਹ ਵੀ ਹਗਾਮਾ ਭਰਪੂਰ ਰਹਿਣ ਦੀ ਆਸ। ਹਾਂਜੀ ਬਿਲਕੁਲ। ਤੇ ਜਿਵੇਂ ਤੁਸੀਂ ਕਿਹਾ ਵੀ ਜਥੇਦਾਰਾਂ ਨੂੰ ਵਾਪਸ ਲਿਆਉਣੇ ਆ, ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਜਿਹਦੇ ਕਰਕੇ ਆਹ ਕੁਛ ਵਾਪਰਿਆ, ਉਹ ਕੀ ਇਹੀ ਮੰਗ ਸੀ ਵੀ ਜਥੇਦਾਰ ਵਾਪਸ ਆਉਣ? ਮੰਗ ਤਾਂ ਇਹ ਸੀ ਕਿ ਤੁਹਾਨੂੰ ਪਾਸੇ ਕਰਨ ਵਾਲੀ ਮੰਗ ਅਹਿਮ ਸੀਗੀ। ਸਾਰੇ ਜਿਹੜੇ ਵਰਕਿੰਗ ਕਮੇਟੀ ਹੈ ਜਾਂ ਸਾਰਾ ਜਿਹੜਾ ਜਥੇਬੰਦਕ ਢਾਂਚਾ ਭੰਗ ਕਰਨ ਦੀ ਗੱਲ ਸੀ। ਤੁਸੀਂ ਕਹਿੰਦੇ ਹੋ ਕਿ ਜਥੇਦਾਰ ਵਾਪਸ ਲਿਆ ਕੇ ਸਾਰਾ ਕੁਝ ਸਹੀ ਕਰ ਲਾਂਗੇ। ਜਾਂਦੇ ਗੱਲ ਕਰੀਏ ਗਰੀਬ ਸੰਸਦ ਮੈਂਬਰਾਂ ਦੀ। ਸ਼ਰਮਾ ਜੀ ਕਹਿੰਦੇ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ 24% ਦਾ ਵਾਧਾ ਕਰ ਦਿੱਤਾ ਗਿਆ ਜੀ। ਦੇਖੋ, ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹ ਰਿਹਾ ਸੀ ਪ੍ਰਵੀਨ ਜੀ, ਅਨਿਲ ਜੈਨ ਨੇ, ਮੈਂ ਰੈਗੂਲਰ ਪਾਠਕ ਹਾਂ ਉਹਨਾਂ ਦੇ ਕਾਲਮ ਦਾ। ਉਹਨਾਂ ਨੇ ਕਮਾਲ ਦੇ ਡਾਟਾ ਕੱਢ ਕੇ ਲਿਆਉਂਦੇ ਨੇ। ਉਹ ਕਹਿੰਦੇ ਵੀ ਭਾਰਤ ਦੇ ਵਿੱਚ ਭਾਰਤ ਸਰਕਾਰ ਦੇ ਹਵਾਲੇ ਨਾਲ ਮੋਦੀ ਦੇ ਆਰਥਿਕ ਜਿਹੜੇ ਸਲਾਹਕਾਰ ਨੇ, ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਉੱਤੇ ਹੁਣ ਜਿਹੜਾ ਪਿੰਡ ਦੇ ਵਿੱਚ ਬੈਠ ਕੇ 33 ਰੁਪਏ ਰੋਜ਼ ਖਰਚਦਾ, ਉਹ ਗਰੀਬ ਨਹੀਂ ਗਾ। ਠੀਕ ਹੈ। ਜਿਹੜਾ ਸ਼ਹਿਰ 'ਚ 42-43 ਰੁਪਏ ਰੋਜ਼ ਖਰਚਦਾ, ਉਹ ਗਰੀਬ ਨਹੀਂ ਗਾ। ਇਹ ਭਾਰਤ ਸਰਕਾਰ ਦੀ ਰਿਪੋਰਟ ਹੈ। ਮਤਲਬ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਮੈਂਬਰ ਹੈ ਡਾਕਟਰ ਸਾਮਿਕਾ ਰਵੀ ਜੀ। ਉਹਨੇ ਕਿਹਾ ਕਿ ਹਰ ਮਹੀਨੇ ਸ਼ਹਿਰ 'ਚ 1410 ਰੁਪਏ ਤੋਂ ਵੱਧ ਖਰਚਣ ਵਾਲਾ ਤੇ ਪਿੰਡਾਂ 'ਚ ਹਰ ਮਹੀਨੇ 960 ਰੁਪਏ ਤੋਂ ਵੱਧ ਖਰਚਣ ਵਾਲਾ ਗਰੀਬ ਨਹੀਂ ਹੈ। ਜੇ ਮਹੀਨੇ 'ਚ ਪਿੰਡ 'ਚ ਤੁਸੀਂ 961 ਰੁਪਏ 62 ਰੁਪਏ ਖਰਚ ਰਹੇ ਹੋ, ਤੁਸੀਂ ਗਰੀਬ ਨਹੀਂ ਹੈਗੇ। ਠੀਕ ਹੈ। ਮਤਲਬ ਰੋਜ਼ ਦੇ 33 ਰੁਪਏ। ਮਤਲਬ ਇਹ ਅਮੀਰੀ ਦੀ ਨਿਸ਼ਾਨੀ ਹੈ, 33 ਰੁਪਏ ਰੋਜ਼ ਖਰਚਣ ਵਾਲਾ ਬੰਦਾ। ਕਮਾਲ ਹੈ। ਇੱਥੋਂ ਦਾ ਜਾਂਦਾ। ਹੁਣ ਇਸੇ ਪ੍ਰਕਿਰਿਆ ਦੇ ਵਿੱਚ ਉਹ ਕਹਿੰਦੇ ਬਈ ਕਿ ਪਿਛਲੇ 11 ਸਾਲਾਂ 'ਚ 30% ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢ ਲਿਆ ਗਿਆ। ਤੇ ਕਹਿੰਦੇ ਜੀ ਹੁਣ ਦੇਸ਼ ਦੇ ਵਿੱਚ ਸਿਰਫ 4% ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਗਏ। ਵਾਹ। ਮਤਲਬ ਮੈਂ ਕਹਿੰਦਾ ਫਿਰ ਤੁਸੀਂ ਆ 32 ਰੁਪਏ ਵਾਲੇ ਨੂੰ ਗਰੀਬ ਕਿਉਂ ਕਹਿੰਦੇ ਹੋ? ਤੁਸੀਂ 5 ਰੁਪਏ ਵਾਲੇ ਨੂੰ ਗਰੀਬ ਕਹੋ, ਰੇਟ ਹੋਰ ਘਟਾ ਲਓ ਆਪਣਾ। ਹਾਂਜੀ, ਕੋਈ ਵੀ ਨਾ ਹੋਊਗਾ, ਸਾਰੇ ਬਾਹਰ ਆ ਜਾਣਗੇ। ਆਹ ਤਰੀਕਾ ਵਧੀਆ ਕਿ 5 ਰੁਪਏ ਖਰਚਣ ਵਾਲਾ ਵੀ ਅਮੀਰ ਕਹਿ ਦੋ ਤੇ ਲਓ ਜੀ ਉਹ ਗਰੀਬੀ ਰੇਖਾ ਤੋਂ ਬਾਹਰ ਹੋ ਗਏ। ਹੁਣ ਇਸੇ ਚ ਅਨਿਲ ਜੈਨ ਹੋਰਾਂ ਨੇ ਇੱਕ ਸਵਾਲ ਖੜਾ ਕੀਤਾ ਕਿ ਬਈ ਜੇ 4% ਹੀ ਦੇਸ਼ ਚ ਗਰੀਬ ਨੇ, ਫਿਰ ਤੁਸੀਂ ਕਿਹੜੇ 60% ਗਰੀਬਾਂ ਨੂੰ ਆਟਾ ਦਾਲ ਦੇਈ ਜਾਂਦੇ ਹੋ? ਫਿਰ ਉਹਨਾਂ ਨੂੰ ਕਾਹਦੇ ਲਈ ਦਿੰਦੇ ਹੋ? ਸਹੀ ਹੈ, ਬਿਲਕੁਲ। ਸੋ ਇੱਕ ਪਾਸੇ ਤਾਂ ਸਥਿਤੀ ਇਹ ਹੈ ਕਿ ਸਰਕਾਰ ਇਹ ਕਹਿੰਦੀ ਹੈ ਕਿ 33 ਰੁਪਏ ਖਰਚਣ ਵਾਲਾ ਵੀ ਅਮੀਰ ਹੈ, 42-43 ਰੁਪਏ ਖਰਚਣ ਵਾਲਾ ਵੀ ਅਮੀਰ ਹੈ। ਦੂਸਰੇ ਪਾਸੇ ਸੰਸਦ ਮੈਂਬਰ ਇੰਨੇ ਗਰੀਬ ਨੇ ਕਿ ਉਹਨਾਂ ਦੀ ਤਨਖਾਹ 'ਚ ਸਿੱਧਾ 24% ਵਾਧਾ ਹੋ ਰਿਹਾ ਜੀ। ਕਮਾਲ ਹੈ ਜਨਾਬ, ਇੰਨੇ ਵਿਚਾਰਿਆਂ ਨੂੰ ਲੋੜ ਹੈ। ਹੁਣ ਨਹੀਂ ਕੋਈ ਵਿਰੋਧੀ ਧਿਰ, ਨਾ ਕੋਈ ਹੱਕ 'ਚ ਨਾ ਵਿਰੋਧ 'ਚ, ਹੁਣ ਕੋਈ ਨਹੀਂ ਬੋਲਿਆ ਹੋਣਾ ਇਸ ਮਸਲੇ ਤੇ। ਬਿਲਕੁਲ ਸਾਰਿਆਂ ਨੇ ਸਹਿਮਤੀ ਨਾਲ ਪਾਸ ਹੋ ਗਿਆ। ਚਾਹੇ ਵਿਧਾਨ ਸਭਾਵਾਂ 'ਚ ਆਪਣੇ ਭੱਤੇ ਵਧਾਉਣ ਦੀਆਂ ਗੱਲਾਂ ਹੋਣ, ਤਨਖਾਹ ਵਧਾਉਣ ਦੀਆਂ ਗੱਲਾਂ ਹੋਣ, ਚਾਹੇ ਸੰਸਦ 'ਚ ਆਉਣ, ਫਿਰ ਇਹ ਸਾਰੇ ਇੱਕ ਹੋ ਜਾਂਦੇ ਨੇ। ਸਿੱਧਾ 24% ਵਾਧਾ। ਔਰ ਉਹਦੇ ਵਿੱਚ ਵੀ ਠੱਗੀ ਦੇਖੋ ਕਿੰਨੀ, ਪਿਛਲੇ 2 ਸਾਲ ਦੇ ਇਕੱਠੇ ਲੈਣੇ। ਇਹ ਵਾਧਾ ਅਗਲੀ ਚੜ੍ਹਦੀ ਅਪ੍ਰੈਲ ਤੋਂ ਨਹੀਂ ਹੋਇਆ, ਇਹ ਵਾਧਾ ਪਿਛਲੀ ਅਪ੍ਰੈਲ ਤੋਂ ਵੀ ਨਹੀਂ ਹੋਇਆ, ਉਹ ਤੋਂ ਵੀ ਪਿਛਲੀ ਅਪ੍ਰੈਲ ਤੋਂ ਹੋਇਆ। 1 ਅਪ੍ਰੈਲ 2023 ਤੋਂ ਇਹ ਨਿਯਮ ਲਾਗੂ ਕਰ ਲਿਆ। ਕਮਾਲ ਹੈ ਬਈ, ਇੰਨਾ ਬਸ਼ਰਮਪਣਾ। ਸਹੀ ਹੈ, ਬਿਲਕੁਲ। 1 ਅਪ੍ਰੈਲ 2023 ਦਾ ਮਤਲਬ 23 ਦਾ ਪੂਰਾ ਵਿੱਤੀ ਵਰ੍ਹਾ, 24 ਦਾ ਪੂਰਾ ਵਿੱਤੀ ਵਰ੍ਹਾ, 2 ਵਿੱਤੀ ਵਰ੍ਹਿਆਂ ਦੇ ਇਕੱਠੇ ਮਿਲਣੇ ਆ ਤੇ ਉਹ ਤੋਂ ਬਾਅਦ ਨਵੇਂ ਫਿਰ ਵਾਧੇ ਨਾਲ ਵੱਧ ਕੇ ਆਉਣੀ ਹੈ। ਪੈਨਸ਼ਨਾਂ 'ਚ ਵੀ 24% ਵਾਧਾ, ਤਨਖਾਹ 'ਚ ਵੀ 24% ਵਾਧਾ, ਭੱਤਿਆਂ 'ਚ ਵੀ ਵਾਧਾ, ਸਾਰਾ ਕੁਝ ਵਾਧਾ। ਲਓ ਜੀ, ਪਰ ਫਿਰ ਵੀ ਜਿਹੜੀ ਖਬਰ ਨਸਰ ਕਰਦੀ, ਉਹ ਖਬਰਾਂ ਵੀ ਏਜੰਸੀ ਰਾਹੀਂ ਨਸਰ ਹੁੰਦੀਆਂ। ਖਬਰ ਨਸਰ ਕੀ ਹੋਈ ਕਿ ਸੰਸਦ ਮੈਂਬਰਾਂ ਦੀ ਤਨਖਾਹ 'ਚ 24% ਵਾਧਾ, ਹੁਣ 1 ਲੱਖ ਦੀ ਬਜਾਏ ਤਨਖਾਹ 1,24,000 ਹੋ। ਤੇ ਇਹਨੂੰ ਦੇਖ ਕੇ ਲੱਗਦਾ ਕਿ ਇੰਨਾ ਤਾਂ ਕਾਰਪੋਰੇਟ ਕੰਪਨੀਆਂ 'ਚ ਮੈਨੇਜਰ ਲੱਗੇ ਨਿਆਣੇ ਆ, ਰਾਤ ਨੂੰ ਕਾਲ ਸੈਂਟਰਾਂ 'ਚ ਲੱਗੇ ਨਿਆਣੇ ਲੱਖ ਰੁਪਈਆ ਕਮਾਈ ਜਾਂਦੇ ਨੇ। ਇਹੀ ਬਸ ਇੰਨਾ ਗਿਆ। ਮਤਲਬ ਇਹ ਲੋਕਾਂ ਨੂੰ ਨਾ ਐਂ ਜੇ ਦਿਖਾਉਣ ਲਈ ਹੁੰਦਾ ਕਿ ਕੋਈ ਜ਼ਿਆਦਾ ਹੀ ਨਹੀਂਗਾ। ਦਿਖਾਉਣ ਨੂੰ ਦੱਸਿਆ ਕੀ ਹੈ ਕਿ ਤਨਖਾਹ 1 ਲੱਖ ਤੋਂ ਵੱਧ ਕੇ 1,24,000 ਹੋਈ ਹੈ, ਪਰ ਜਨਾਬ ਅਸਲ 'ਚ ਇਹਨਾਂ ਨੂੰ ਹਰ ਮਹੀਨੇ ਮਿਲਣੇ ਆ 3,61,000 ਤੋਂ ਵੀ ਵੱਧ ਪੈਸੇ। ਆਹ ਇਹ ਖੇਲਾ। 1,24,000 ਹਰ ਮਹੀਨੇ ਤਨਖਾਹ ਮਿਲਣੀ ਹੈ ਜੀ, 87,000 ਰੁਪਏ ਹਰ ਮਹੀਨੇ ਹਰ ਮੈਂਬਰ ਪਾਰਲੀਮੈਂਟ ਨੂੰ ਹਲਕੇ ਦਾ ਚੋਣ ਖਰਚਾ ਮਿਲਣਾ। ਠੀਕ ਹੈ।
ਕਿ ਆਪਣੇ ਹਲਕੇ 'ਚ ਵਿਚਰਨ ਦੇ ਲਈ, ਲੋਕਾਂ ਦੇ ਨਾਲ ਮਿਲਵਰਤਨ ਕਰਨ ਦੇ ਲਈ, ਕਿਤੇ ਆਉਣ ਜਾਣ ਦੇ ਲਈ, ਸਾਰੀ ਪ੍ਰਕਿਰਿਆ ਦੇ ਲਈ 87,000 ਰੁਪਏ ਹਰ ਮਹੀਨੇ ਇਹ ਚੋਣ ਹਲਕਾ ਦਾ ਭੱਤਾ ਮਿਲਦਾ ਜੀ ਇਹਨਾਂ ਨੂੰ। ਉਹ ਤੋਂ ਬਾਅਦ 75,000 ਰੁਪਏ ਦਫ਼ਤਰੀ ਖਰਚਾ ਮਿਲਣਾ ਜੀ ਹੁਣ। ਇਹ ਪਹਿਲਾਂ ਵੀ ਮਿਲਦਾ ਸੀਗਾ, ਪਹਿਲਾਂ 60,000 ਸੀਗਾ ਸ਼ਾਇਦ, ਹੁਣ ਉਹ ਵਧਾ ਕੇ 75,000 ਕਰਤਾ। ਇਹਦੇ ਵਿੱਚ ਕਹਿੰਦੇ ਜੀ ਕੰਪਿਊਟਰ ਆਪਰੇਟਰ ਰੱਖੇ ਹੁੰਦੇ ਨੇ, ਸਟੇਸ਼ਨਰੀ ਖਰੀਦਣੀ ਹੁੰਦੀ ਹੈ, ਚਿੱਠੀ ਪੱਤਰਾਂ ਲਈ, ਜੇ ਉਹਦੇ ਲਈ ਜੀ 75,000 ਰੁਪਏ ਹਰ ਮਹੀਨੇ ਮਿਲਣਾ। ਠੀਕ ਹੈ। ਫਿਰ 75,000 ਰੁਪਇਆ ਰੋਜ਼ਾਨਾ ਭੱਤੇ ਦਾ ਮੰਥਲੀ ਬਣਦਾ। ਹਰ ਰੋਜ਼ ਪਹਿਲਾਂ 2,000 ਰੁਪਇਆ ਰੋਜ਼ਾਨਾ ਭੱਤਾ ਮਿਲਦਾ ਇਹਨਾਂ ਨੂੰ ਚਾਹ ਪਾਣੀ ਪੀਣ ਪਵਾਉਣ ਲਈ, ਹੁਣ ਉਹ 2500 ਕਰਤਾ, ਤੇ 2500 ਦਾ ਮਤਲਬ 75,000 ਰੁਪਇਆ ਇਹ ਵੀ ਬਣਦਾ ਮਹੀਨੇ ਦਾ। ਸੋ 1,24,000 ਤਨਖਾਹ, 87,000 ਹਲਕੇ ਦਾ ਚੋਣ ਭੱਤਾ, 75,000 ਦਫ਼ਤਰੀ ਖਰਚਾ, 75,000 ਰੋਜ਼ਾਨਾ ਭੱਤੇ ਦੇ ਹਿਸਾਬ ਨਾਲ ਐਵਰੇਜ ਕੱਢ ਕੇ, ਸੋ ਏਦਾਂ 3,61,000 ਤੋਂ ਉੱਪਰ ਹਰ ਮਹੀਨੇ ਮਿਲਣਾ। ਇਹ ਤੋਂ ਬਿਨਾਂ ਸਾਲ 'ਚ 2 ਵਾਰ ਤੁਸੀਂ ਫਰਨੀਚਰ ਬਦਲਾਓ, ਉਹਦੇ ਲਈ 25,000 ਲੈ ਲਓ। ਉਹ ਤੋਂ ਬਿਨਾਂ ਤੁਹਾਨੂੰ ਗੱਡੀ, ਅਮਲਾ ਫਾਲਾ, ਪੈਟਰੋਲ ਡੀਜ਼ਲ, ਡਰਾਈਵਰ ਸ਼ਰਾਈਵਰ, ਰਸੋਈਆ ਬਸੋਈਆ ਸਾਰੇ, ਨੌਕਰ ਚਾਕਰ, ਸੈਰਗਾਹ, ਦਵਾਈ, ਕੁਛ ਵੀ ਕਰਨਾ ਉਹ ਸਾਰਾ ਕੁਛ ਮੁਫਤ ਹੈ, ਖਾਣ ਪੀਣ, ਆਉਣ ਜਾਣ, ਸੈਰਗਾਹ, ਸੋ ਵੱਖਰਾ ਜੀ। ਸੋ ਦੱਸਣ ਨੂੰ ਤਨਖਾਹ 1,24,000 ਹੋਈ ਹੈ, ਅਸਲ 'ਚ ਮਿਲਣੀ 3.5 ਲੱਖ ਤੋਂ ਵੀ ਵੱਧ ਹੈ ਜਨਾਬ। ਸੋ ਇਹ ਮੈਂ ਸਾਰੀ ਜੋ ਇੱਕ ਨੰਬਰ 'ਚ ਖਾਤੇ 'ਚ ਆਉਣੀ ਹੈ ਮੈਂ ਉਹਦੀ ਗੱਲ ਕੀਤੀ ਹੈ, ਦੂਜਾ ਹਿਸਾਬ ਕਿਤਾਬ ਦੀ ਮੈਂ ਕੋਈ ਗੱਲ ਨਹੀਂ ਕਰ। ਹਾਂਜੀ, ਦੂਜੇ ਹਿਸਾਬ ਕਿਤਾਬ ਦੀ ਤਾਂ ਗੱਲ ਕਰਨ ਲੱਗ ਪਏ ਤਾਂ ਫਿਰ ਤਾਂ ਮੇਰਾ ਖਿਆਲ ਸ਼ਰਮਾ ਜੀ ਸਾਡੇ ਇੱਥੇ ਦਿਨ ਚੜ੍ਹ ਜਾਣਾ ਤੇ ਤੁਹਾਡੇ ਇੱਥੇ ਰਾਤ ਪੈ ਜਾਣੀ ਹੈ। ਪਰ ਤੁਸੀਂ ਇਹ ਦੇਖੋ ਚਲਾਕੀ ਕੀ ਆ ਵੀ ਜੇ ਤਾਂ ਕੋਈ ਸੁਧਾਰ ਵੱਲ ਕੋਈ ਰਿਫਾਰਮ ਕਰਨਾ, ਉਹ ਤਾਂ ਕਹਿੰਦੇ ਜੀ ਨਹੀਂ ਉਹ ਅਗਲੇ ਬਜਟ ਇਜਲਾਸ, ਮੌਨਸੂਨ ਇਜਲਾਸ 'ਚ ਲਿਆਵਾਂਗੇ ਅਸੀਂ ਬਿੱਲ, ਫੇਰ ਕਰਾਂਗੇ। ਤੇ ਜੇ ਕੋਈ ਵਾਧਾ ਦੇਣਾ ਤੇ ਉਹ ਪਿੱਛੇ ਜਾ ਕੇ ਰੈਟਰੋਸਪੈਕਟਿਵ ਜਿਹਨੂੰ ਆਪਾਂ ਕਹਿ ਦਿੰਦੇ ਆ, ਉਸ ਤਰੀਕਾਕਾਰ ਦੇ ਨਾਲ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।